ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਨਵੀਰ ਸਿੰਘ ਵੱਲੋਂ ਆਪ ਜੀ ਨੂੰ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਨਿੱਘੀ ਜੀ ਆਇਆਂ ਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਜਿਹੜੀ ਆ ਅਸੀਂ ਤੁਹਾਡੀ ਰੋਜ਼ਾਨਾ ਗੱਲਬਾਤ ਕਰਾਉਂਦੇ ਹਾਂ ਭਾਰਤ ਪੰਜਾਬ ਦੇ ਉਹਨਾਂ ਮੁੱਖ ਖਬਰਾਂ ਦੇ ਪਿੱਛੇ ਕੀ ਛਿਪਿਆ ਹੁੰਦਾ ਆ ਉਸ ਦੇ ਬਾਰੇ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਦੇ ਨੇ ਅਤੇ ਸਾਡੇ ਨਾਲ ਅੱਜ ਦੇ ਦਿਨ ਜੁੜਦੇ ਨੇ ਪਟਿਆਲਾ ਸਟੂਡੀਓਜ਼ ਤੋਂ ਬਲਤੇਜ ਪੰਨੂ ਜੀ। ਬਲਤੇਜ ਪੰਨੂ ਜੀ ਨਿੱਘੀ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਬਹੁਤ ਧੰਨਵਾਦ ਜੀ, ਮਿਹਰਬਾਨੀ। ਕਿਉਂਕਿ ਇੱਕ ਵਰਡ ਹੈ ਜੀ ਜਿਹੜਾ ਨਿੱਘੀ ਤੁਸੀਂ ਕਹਿੰਦੇ ਹੋ, ਸਾਡੇ ਤਾਂ ਇੱਥੇ ਨਿੱਘ ਕੁਝ ਜ਼ਿਆਦਾ ਹੀ ਹੈ ਜੀ। ਹਾਂਜੀ ਬਿਲਕੁਲ ਜੀ, ਗਰਮੀਆਂ ਕਹਿਰ ਜਿਹੜੀਆਂ ਉਹ ਵੀ ਵਰਸਾ ਰਹੀਆਂ ਉੱਥੇ ਬਿਲਕੁਲ ਜੀ। ਅਤੇ ਸਾਡੇ ਅੱਜ ਦੇ ਪ੍ਰੋਗਰਾਮ ਉਸ ਨੂੰ ਸਪੋਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦਾ ਫ਼ੋਨ ਨੰਬਰ 4082722500, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਕਿਸੇ ਵੀ ਤਰੀਕੇ ਦੀ ਜਾਣਕਾਰੀ ਲਈ ਇਹਨਾਂ ਨੂੰ ਕਾਲ ਕਰੋ ਤੁਸੀਂ। ਇਸ ਦੇ ਨਾਲ ਨਾਲ ਗੁਰਦੀਪ ਸਿੰਘ ਵਿਰਦੀ ਜੀ, ਪ੍ਰੀਤਮ ਸਿੰਘ ਤਲਵਿੰਦਰ ਸਿੰਘ ਗਿੱਲ ਜੀ, ਸਤਨਾਮ ਸਿੰਘ ਸ਼ੇਰਗਿੱਲ ਜੀ, ਜਾਫੀ ਸਿੰਘ ਸੁੱਖਾ ਸਿੰਘ ਅਤੇ ਪੰਜਾਬੀ ਅਮੈਰੀਕਨ ਸੀਨੀਅਰ ਸਿਟੀਜ਼ਨ ਸੈਂਟਰ ਬੇਕਰਸਫੀਲਡ ਵਾਲੇ, ਨਵਜੋਤ ਸਿੰਘ ਕਲੋਟੀ ਅਤੇ ਪਰਿਵਾਰ ਯੂਬਾ ਸਿਟੀ ਤੋਂ, ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇ ਤੁਸੀਂ ਜਾਂ ਕੋਈ ਹੋਰ ਜਾਣਾ ਵੀ ਕੋਈ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ ਤਾਂ ਉਸ ਦੇ ਲਈ ਸੰਪਰਕ ਕਰ ਸਕਦੇ ਹੋ। ਨੰਬਰ 4087227698 4087227698 ਦੇ ਉੱਤੇ। ਅਤੇ ਬਲਤੇਜ ਪੰਨੂ ਜੀ, ਗੱਲਬਾਤ ਦਾ ਸਿਲਸਿਲਾ ਜਿਹੜਾ ਆਪਾਂ ਸ਼ੁਰੂ ਕਰਦੇ ਹਾਂ, ਜਿਵੇਂ ਪੰਜਾਬ ਦੇ ਵਿੱਚ ਆਲਰੇਡੀ ਜਿਹੜੀ ਆ ਇਹ 4 ਤਰੀਕ ਹੋ ਚੁੱਕੀ ਆ, ਘੱਲੂਘਾਰੇ ਦੇ ਇਹ ਦਿਨ ਉੱਥੇ ਚੱਲ ਰਹੇ ਆ ਅਤੇ ਇਸ ਦਿਨਾਂ ਨੂੰ ਵਿਸ਼ੇਸ਼ ਤੌਰ ਦੇ ਉੱਤੇ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਉਹਨਾਂ ਨੇ ਜਿਹੜੇ ਖਾਸ ਪ੍ਰਬੰਧ ਕੀਤੇ ਹੋਏ ਨੇ। ਜੀ ਬਿਲਕੁਲ, ਅੱਜ 4 ਜੂਨ ਜਿਹੜੀ ਹੈ ਜੀ, ਤੋਂ ਅੱਜ ਦੇ ਦਿਨ ਜਿਹੜਾ ਸਭ ਤੋਂ ਵੱਡਾ ਹਮਲਾ ਸੀਗਾ ਜੀ ਕਿਸਮ ਦੇ ਨਾਲ ਹੋਇਆ ਸੀਗਾ। ਜੇ ਉਸ ਯਾਦਾਂ ਨੂੰ ਜਾਈਏ ਉਸ ਪਾਸੇ ਨੂੰ ਪਿਛੋਕੜ ਦੇ ਵਿੱਚ, ਤਾਂ ਇਹ ਦਿਨ ਉਹ ਸਨ ਜੀ, ਹਾਲਾਂਕਿ ਮੇਰਾ ਬਹੁਤ ਛੋਟੀ ਏਜ ਸੀਗੀ ਜੀ ਉਸ ਟਾਈਮ ਦੇ ਉੱਤੇ, ਪਰ ਇੰਨੀ ਵੀ ਛੋਟੀ ਨਹੀਂ ਕਿ ਪਤਾ ਨਾ ਹੋਵੇ। ਕਾਫੀ ਕੁਝ ਜਿਹੜਾ ਜੀ ਉਹ ਯਾਦ ਹੈ ਕਿ ਕਿਹੜੇ ਤਰੀਕੇ ਦੇ ਨਾਲ ਧਮਾਕੇ ਜਿਹੜੇ ਸਨ ਉਹ, ਹਾਲਾਂਕਿ ਜਿਸ ਟਾਊਨ ਦੇ ਵਿੱਚ ਮੇਰਾ ਤਕਰੀਬਨ ਬਚਪਨ ਬੀਤਿਆ ਜੀ, ਸੁਲਤਾਨਪੁਰ ਲੋਧੀ, ਉੱਥੋਂ ਤੱਕ ਉਹ ਜੇ ਦੇਖਿਆ ਜਾਵੇ ਤਾਂ ਅੰਮ੍ਰਿਤਸਰ ਤੋਂ ਕੋਈ 50 ਕਿਲੋਮੀਟਰ 55 ਕਿਲੋਮੀਟਰ ਦੂਰ ਹੈ। ਉੱਥੋਂ ਤੱਕ ਧਮਾਕੇ ਜਿਹੜੇ ਸਨ ਉਹ ਸੁਣਦੇ ਸਨ ਜੀ ਉਸ ਟਾਈਮ ਦੇ। ਅਤੇ ਉਦੋਂ ਨਹੀਂ ਸੀ ਪਤਾ ਕਿ ਇਹ ਕੀ ਹੋ ਰਿਹਾ ਜੀ, ਕਿਹੜੇ ਤਰੀਕੇ ਦੇ ਨਾਲ ਹੋ ਰਿਹਾ, ਕਿਉਂਕਿ ਉਦੋਂ ਖਬਰਾਂ ਵਗੈਰਾ ਇੰਨੀਆਂ ਨਹੀਂ ਸਨ ਹੁੰਦੀਆਂ ਜੀ। ਸੋ ਅੱਜ ਵੀ ਇੰਨੇ ਸਾਲ ਜਿਹੜਾ ਬੀਤੇ ਜਾਣ ਤੋਂ ਬਾਅਦ ਇਉਂ ਲੱਗਦਾ ਜੀ ਕਿ ਅਜੇ ਥੋੜ੍ਹੇ ਜਿਹੇ ਸਮੇਂ ਪਹਿਲਾਂ ਦੀ ਗੱਲ ਹੈ ਜੋ ਕੁਛ ਹੋਇਆ ਸੀਗਾ। ਪਿਛਲੀ ਵਾਰ ਜਿਹੜਾ ਸੀਗਾ ਜੀ ਘੱਲੂਘਾਰਾ ਦਿਵਸ, ਉਹਦੇ ਉੱਤੇ ਕੀ ਹੋਇਆ ਸੀਗਾ ਦਰਬਾਰ ਸਾਹਿਬ ਦੇ ਵਿੱਚ, ਮੇਰਾ ਖਿਆਲ ਉਹ ਵੀ ਕਿਸੇ ਨੂੰ ਭੁੱਲਿਆ ਨੀਗਾ ਜੀ। ਸਾਕਾ ਨੀਲਾ ਤਾਰਾ ਜਿਹੜਾ ਜੀ, ਇਹਦੀ ਬਰਸੀ ਦੇ ਮੌਕੇ ਦੇ ਉੱਤੇ ਜਿਹੜਾ ਅਰਦਾਸ ਸਮਾਗਮ ਹੋਣਾ ਇਸ ਵਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਦੇ ਵਿੱਚ ਜਿਹੜੀ ਕੋਈ ਅਣਸੁਖਾਵੀ ਘਟਨਾ ਜੀ ਉਹਨੂੰ ਵਾਪਰਨ ਤੋਂ ਰੋਕਣ ਦੇ ਵਾਸਤੇ ਸਖਤ ਪ੍ਰਬੰਧ ਜਿਹੜੇ ਆ ਜੀ ਉਹ ਕਰ ਰਹੀ ਹੈ। ਜਿਹੜੀ ਟਾਸਕ ਫੋਰਸ ਕਰਮਚਾਰੀ ਜਿਹੜੇ ਨੇ ਉਹ ਹੋਣਗੇ, ਕਿਰਪਾਨ ਨੂੰ ਛੱਡ ਕੇ ਹੋਰ ਤੇਜ਼ ਧਾਰ ਹਥਿਆਰ ਜਿਹੜੇ ਨੇ ਉਹ ਸਮਾਗਮ ਦੇ ਅੰਦਰ ਲੈ ਜਾਣ ਤੋਂ ਜਿਹੜਾ ਜੀ ਉਹ ਰੋਕਿਆ ਜਾ ਰਿਹਾ ਜੀ, ਤਾਂ ਕਿ ਕਿਸੇ ਕਿਸਮ ਦੀਆਂ ਜਿਹੜੀਆਂ ਹਿੰਸਕ ਝੜਪਾਂ ਪਿਛਲੀ ਵਾਰੀ ਹੋ ਗਈਆਂ ਸੀਗੀਆਂ ਉਹਨਾਂ ਨੂੰ ਰੋਕਿਆ ਜਾ ਸਕੇ, ਜਿਹਦੇ ਵਿੱਚ ਤੇਜ਼ ਧਾਰ ਹਥਿਆਰਾਂ ਦੀ ਵਰਤੋਂ ਜਿਹੜੀ ਉਹ ਕੀਤੀ ਗਈ ਸੀਗੀ। ਜਿਹੜੇ ਬਰਛੇ ਵਗੈਰਾ ਨੇ, ਕਿਉਂਕਿ ਉਹ ਤਾਂ ਉੱਥੇ ਜਿਹੜੇ ਟਾਸਕ ਫੋਰਸ ਵਾਲੇ ਵੀ ਲੈ ਕੇ ਖੜੇ ਨੇ, ਜਦ ਉਹਨਾਂ ਦੇ ਉੱਤੇ ਵੀ ਜਿਹੜੀ ਹੈ ਜੀ ਇਸ ਵਾਰੀ ਪਾਬੰਦੀ ਜਿਹੜੀ ਹੋਊਗੀ। ਕੋਈ ਡਾਂਗਾ ਸੋਟੇ ਜਿਹੜੇ ਨਿਹੰਗ ਸਿੰਘ ਕਈ ਫੜਦੇ ਨੇ ਜੀ, ਉਹਨਾਂ ਸਾਰਿਆਂ ਦੇ ਉੱਤੇ ਜਿਹੜੀ ਆ ਉਹ ਰੋਕ ਹੋਊਗੀ ਅਤੇ ਉੱਥੇ ਜਿਹੜੀ ਟਾਸਕ ਫੋਰਸ ਵਾਲੇ ਨੇ ਉਹਨੂੰ ਹੀ ਅੰਦਰ ਜਿਹੜਾ ਜਾਣ ਦੇਣਗੇ ਜਿਹਦੇ ਕੋਲੇ ਇਹ ਹਥਿਆਰ ਜਿਹੜੇ ਨੇ ਉਹ ਨਹੀਂ ਹੋਣਗੇ। ਹੁਣ ਪ੍ਰੋਬਲਮ ਥੋੜ੍ਹੀ ਬਹੁਤੀ ਆਉਣੀ ਹੈ। ਕਿਹਾ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਾ ਰਿਹਾ ਕਿ ਕਿਰਪਾਨ ਨੂੰ ਛੱਡ ਕੇ, ਪਰ ਜੇ ਕਿਰਪਾਨ ਵੀ ਵੇਖਿਆ ਜਾਵੇ ਤਾਂ ਹਥਿਆਰਾਂ ਦੇ ਵਿੱਚ ਹੀ ਆਉਂਦੀ ਹੈ ਨਾ ਜੀ ਜਿਹੜੀ ਵੱਡੀ ਕਿਰਪਾਨ ਹੈ, ਅਤੇ ਇਹਨੂੰ ਆੜ ਦੇ ਵਿੱਚ ਜਿਹੜੀ ਟਾਸਕ ਫੋਰਸ ਹੈ ਰੋਕੂਗੀ। ਜਦੋਂ ਰੋਕੂਗੀ ਤਾਂ ਫਿਰ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਜੀ ਕਿ ਜਿਹੜਾ ਜੀ ਕਿਤੇ ਨਾ ਕਿਤੇ ਜਿਹੜਾ ਵਿਵਾਦ ਹੈ ਉਹ ਵਧੂਗਾ, ਅਤੇ ਉਹ ਵਿਵਾਦ ਜਿਹੜਾ ਜੀ ਫਿਰ ਕਿੱਧਰ ਨੂੰ ਜਾ ਸਕਦਾ ਇਹ ਕੁਛ ਨਹੀਂ ਕਿਹਾ ਜਾ ਸਕਦਾ। ਐਕਚੁਅਲੀ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ, ਜਿਹੜੀ ਕਈ ਵਾਰੀ ਹੁੰਦਾ ਨਾ ਜੀ ਬਿਮਾਰੀ ਜੜ੍ਹਾਂ ਦੇ ਵਿੱਚ ਹੈ ਅਤੇ ਸਪਰੇਅ ਜਿਹੜੀ ਉਹ ਪੱਤਿਆਂ ਦੇ ਉੱਤੇ ਕਰੀ ਜਾਂਦੇ ਨੇ। ਕਾਰਨ ਕੀ ਸੀਗਾ ਪਿਛਲੇ ਵਿਵਾਦ ਦਾ, ਨਾ ਉਹਦੇ ਉੱਤੇ ਉਦੋਂ ਗੌਰ ਕੀਤੀ ਗਈ, ਨਾ ਅੱਜ ਗੌਰ ਕੀਤੀ ਗਈ। ਜਿਹੜੇ ਉਦੋਂ 21 ਲੋਕ ਗ੍ਰਿਫਤਾਰ ਕੀਤੇ ਗਏ ਸੀਗੇ ਇਹਨਾਂ ਹਿੰਸਕ ਘਟਨਾਵਾਂ ਦੇ ਵਿੱਚ, ਉਹਨਾਂ ਨੂੰ ਕਿਉਂ ਗ੍ਰਿਫਤਾਰ ਕੀਤਾ ਗਿਆ, ਉਹਨਾਂ ਦਾ ਕੇਸ ਕਿੱਥੇ ਆ, ਇਹਦੇ ਬਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਜੀ ਉਹ ਚੁੱਪ ਹੈ। ਪਰ ਉਹ ਕਹਿ ਰਹੀ ਹੈ ਕਿ ਇਸ ਵਾਰੀ ਅਸੀਂ ਬੜੇ ਸਖਤ ਪ੍ਰਬੰਧ ਕੀਤੇ ਨੇ ਤਾਂ ਕਿ ਹਿੰਸਕ ਝੜਪਾਂ ਜਿਹੜੀਆਂ ਨੇ ਉਹਨਾਂ ਨੂੰ ਰੋਕਿਆ ਜਾ ਸਕੇ। ਜੀ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਜਗਦੀਸ਼ ਟਾਈਟਲਰ ਇੱਕ ਵਾਰੀ ਫੇਰ ਕੜਿੱਕੀ 'ਚ
ਐਕਚੁਅਲੀ 2-3 ਮਾਮਲੇ ਨੇ ਜੀ ਜਗਦੀਸ਼ ਟਾਈਟਲਰ, ਕਿਉਂਕਿ ਇੱਕ ਤਾਂ ਜਿਹੜੀ ਕਲੋਜ਼ਰ ਰਿਪੋਰਟ ਆ ਉਹ CBI ਨੇ ਲਾਈ ਹੋਈ ਹੈ। CBI ਜਦੋਂ ਕਲੋਜ਼ਰ ਰਿਪੋਰਟ ਇਹੋ ਜਿਹੇ ਕੇਸਾਂ ਦੇ ਵਿੱਚ ਲਾਉਂਦੀ ਹੈ, ਨਵਾਂ ਵਿਵਾਦ ਜਿਹੜਾ ਨਾ ਜੀ ਉਹ ਛਿੜ ਪੈਂਦਾ ਜੀ। CBI ਨੇ ਪਹਿਲਾਂ ਵੀ ਕਲੋਜ਼ਰ ਰਿਪੋਰਟ ਲਾਈ ਸੀ, ਅਦਾਲਤ ਨੇ ਉਦੋਂ ਕਹਿ ਦਿੱਤਾ ਕਿ ਤੁਸੀਂ ਕਲੋਜ਼ਰ ਰਿਪੋਰਟ ਕਿਵੇਂ ਲਾਉਂਦੇ ਹੋ, ਦੁਬਾਰਾ ਜਾਂਚ ਕਰੋ। ਦੁਬਾਰਾ ਜਾਂਚ ਜਿਹੜੀ ਸ਼ੁਰੂ ਹੋ ਗਈ, ਹੁਣ ਫਿਰ ਜਿਹੜੀ ਹੈ ਜੀ ਜਗਦੀਸ਼ ਟਾਈਟਲਰ ਦੀ ਕਲੋਜ਼ਰ ਰਿਪੋਰਟ ਜਿਹੜੀ ਆ ਉਹ ਲੱਗਣ ਵਾਲੀ ਹੈ, ਜਦੋਂ ਕਿ ਕੁਝ ਗੱਲਾਂ ਹੋਰ ਸਾਹਮਣੇ ਆ ਗਈਆਂ ਜੀ। ਇਹ ਪਤਾ ਲੱਗਾ ਕਿ 5 ਕਰੋੜ ਰੁਪਏ ਦੇ ਵਿੱਚ ਸੌਦਾ ਜਿਹੜਾ ਸੀਗਾ ਉਹ ਕੀਤਾ ਸੀਗਾ ਜਗਦੀਸ਼ ਟਾਈਟਲਰ ਨੇ ਗਵਾਹਾਂ ਨੂੰ ਮੁਕਰਾਉਣ ਦੇ ਵਾਸਤੇ, ਤੇ ਉਹ ਇਹਦੇ ਵਿੱਚ ਸਫਲ ਵੀ ਰਿਹਾ ਜੀ। ਭਾਵ ਕਿ ਬਹੁਤੇ ਗਵਾਹ ਜਿਹੜੇ ਸੀਗੇ ਉਹਨੇ ਮੁਕਰਾ ਲਏ ਪੈਸੇ ਦੇ ਜ਼ੋਰ ਦੇ ਨਾਲ ਜੀ। ਅੱਛਾ, ਦੂਸਰੀ ਜਿਹੜੀ ਗੱਲ ਇਹਦੇ ਵਿੱਚ ਹੋਰ ਸਾਹਮਣੇ ਆ ਰਹੀ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਹੋਰਾਂ ਦੀ ਵੀ ਕਥਿਤ ਰੂਪ ਦੇ ਵਿੱਚ ਇਹਦੇ ਵਿੱਚ ਭੂਮਿਕਾ ਜਿਹੜੀ ਰਹੀ ਹੈ। ਉਹਨਾਂ ਦੇ ਦਫ਼ਤਰ ਦੇ ਵੱਲੋਂ ਜਿਹੜੀ ਸੀ ਉਹ ਜਗਦੀਸ਼ ਟਾਈਟਲਰ ਨੂੰ ਬਚਾਉਣ ਦੇ ਵਾਸਤੇ ਯਤਨ ਜਿਹੜੇ ਸਨ ਉਹ ਕੀਤੇ ਗਏ ਸਨ ਜੀ। ਜਿਹੜੀ ਤੀਜੀ ਕੁੜੀਕੀ ਦੇ ਵਿੱਚ ਜਗਦੀਸ਼ ਟਾਈਟਲਰ ਜਿਹੜਾ ਜੀ ਉਹ ਫਸ ਰਿਹਾ, ਉਹ ਇਹ ਹੈ ਕਿ ਜਿਹੜੀ ਇਹ ਜਾਂਚ ਹੋਈ ਹੈ ਇਹਦੇ ਵਿੱਚ ਪਹਿਲੀ ਵਾਰੀ ਖੁਲਾਸਾ ਹੋਇਆ ਹੈ ਕਿ ਫਿਲਮ ਅਦਾਕਾਰ ਅਮਿਤਾਭ ਬੱਚਨ ਤੋਂ ਵੀ CBI ਨੇ ਪੁੱਛਗਿੱਛ ਕੀਤੀ ਸੀਗੀ। ਅਮਿਤਾਭ ਬੱਚਨ ਨੇ ਉਹਦੇ ਵਿੱਚ ਕਿਹਾ ਕਿ ਉਹਨੂੰ ਨਹੀਂ ਯਾਦ ਕਿ ਜਿੱਥੇ ਇੰਦਰਾ ਗਾਂਧੀ ਦੀ ਡੈੱਡ ਬੋਡੀ ਪਈ ਸੀਗੀ ਕਿ ਉੱਥੇ ਜਗਦੀਸ਼ ਟਾਈਟਲਰ ਉਹਨਾਂ ਦੇ ਕੋਲ ਸੀਗਾ, ਜਦੋਂ ਕਿ ਜਗਦੀਸ਼ ਟਾਈਟਲਰ ਹੁਣ ਤੱਕ ਇਹ ਕਹਿ ਕੇ ਜਿਹੜਾ ਬਚਦਾ ਆਇਆ ਕਿ ਉਹ ਤਾਂ ਇੰਦਰਾ ਗਾਂਧੀ ਦੀ ਜਿੱਥੇ ਡੈੱਡ ਬੋਡੀ ਪਈ ਸੀ ਉੱਥੇ ਸੀ ਤੇ ਅਮਿਤਾਭ ਬੱਚਨ ਦੇ ਨਾਲ ਸੀ ਜੀ। ਜਿਹੜੇ ਉਹਨੇ ਕਿਹਾ ਕਿ ਮੈਨੂੰ ਇਹਦਾ ਨਹੀਂ ਯਾਦ, ਤੇ ਇਹ ਵੀ ਜਿਹੜੀ ਆ ਜੀ ਇਹ ਜਗਦੀਸ਼ ਟਾਈਟਲਰ ਨੂੰ ਕੜਿੱਕੀ ਦੇ ਵਿੱਚ ਜਿਹੜੇ ਆ ਨਾ ਜੀ ਇਹ ਬਿਆਨ ਉਹ ਫਸਾ ਸਕਦੇ ਨੇ। ਹੁਣ ਜਦੋਂ ਕਲੋਜ਼ਰ ਰਿਪੋਰਟ ਲਾਉਣ ਵਾਲੀ ਹੈ CBI, ਉਹਨੂੰ ਅਦਾਲਤ ਦੇ ਵਿੱਚ ਇਹਨਾਂ ਗੱਲਾਂ ਦਾ ਜਵਾਬ ਦੇਣਾ ਪੈਣਾ, ਜਿਹਦੇ ਕਰਕੇ ਸ਼ਾਇਦ ਉਹਨੂੰ ਝਾੜ ਝੱਬ ਜਿਹੜੀ ਹੈ ਜੀ ਫੇਰ ਹੋ ਸਕਦੀ ਹੈ ਤੇ ਇਹਦੀ ਦੁਬਾਰਾ ਜਿਹੜੀ ਜਾਂਚ ਆ ਉਹ ਫੇਰ ਖੁੱਲ ਸਕਦੀ ਹੈ। ਜੇ ਦੁਬਾਰਾ ਜਾਂਚ ਹੁਣ ਫੇਰ ਖੁੱਲਦੀ ਹੈ ਜਗਦੀਸ਼ ਟਾਈਟਲਰ ਦੀ, ਤਾਂ ਉਹਦੇ ਵਿੱਚ ਇਹ ਜਿਹੜੀਆਂ 2-3 ਚੀਜ਼ਾਂ ਨੇ ਇਹਨਾਂ ਦੀ ਦੁਬਾਰਾ ਤੋਂ ਲੱਗੀਆਂ ਹੋਣਗੀਆਂ। ਇੱਕ ਤਾਂ 5 ਕਰੋੜ ਰੁਪਏ ਵਾਲਾ ਮਸਲਾ, ਦੂਸਰਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਹੋਰਾਂ ਦੇ ਦਫ਼ਤਰ ਦੇ ਵੱਲੋਂ ਉਹਨਾਂ ਨੂੰ ਬਚਾਉਣ ਦਾ ਮਸਲਾ, ਤੇ ਤੀਸਰਾ ਅਮਿਤਾਭ ਬੱਚਨ ਦੇ ਵੱਲੋਂ ਦਿੱਤਾ ਗਿਆ ਬਿਆਨ ਜੀ ਜੀ। ਤੇ ਅਗਲੀ ਜੇ ਆਪਾਂ ਗੱਲ ਕਰੀਏ ਵੀ ਸ਼੍ਰੋਮਣੀ ਅਕਾਲੀ ਦਲ ਬਾਦਲ ਜਿਹੜਾ ਸ਼੍ਰੀ ਅਨੰਦਪੁਰ ਸਾਹਿਬ ਦਾ ਜਿਹੜਾ 350ਵਾਂ ਸਥਾਪਨਾ ਦਿਵਸ ਮਨਾ ਰਿਹਾ ਆ, ਉੱਥੇ ਕਹਿ ਰਹੇ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਹੀਂ ਹੋਵੇਗਾ। ਨਾਲੇ ਇਹ ਖਬਰਾਂ ਆ ਵੀ ਹਰ ਇੱਕ ਚੀਜ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਦਿੱਤੀ ਜਾ ਰਹੀ ਆ, ਪਰ ਸਮਾਗਮ ਬਾਦਲਾਂ ਦਾ। ਬਿਲਕੁਲ ਜੀ, ਇਹਦਾ ਸਿਆਸੀ ਲਾਹਾ ਜਿਹੜਾ ਜੀ ਉਹ ਸਰਕਾਰ ਲੈ ਰਹੀ ਹੈ। ਪੈਸਾ ਜਿੰਨਾ ਹੈਗਾ ਜੀ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਜੀ ਉਹ ਖਰਚ ਰਹੀ ਹੈ ਇੱਥੇ ਜਿਹੜਾ 350 ਸਾਲਾ ਜਿਹੜਾ ਮਨਾਇਆ ਜਾ ਰਿਹਾ। ਇਹਦੇ ਵਿੱਚ ਬਿਲਕੁਲ ਜਿਹੜੀ ਪ੍ਰਕਾਸ਼ ਵਾਲੀ ਤੁਸੀਂ ਗੱਲ ਕੀਤੀ ਹੈ, ਜਿੱਥੇ ਨਰਿੰਦਰ ਮੋਦੀ ਹੋਰਾਂ ਨੇ ਆਉਣਾ ਉਸ ਜਗ੍ਹਾ ਦੇ ਉੱਤੇ ਪ੍ਰਕਾਸ਼ ਨਹੀਂ ਹੋਣਾ ਜੀ, ਦੂਜੀ ਜਗ੍ਹਾ ਦੇ ਉੱਤੇ ਜਿਹੜਾ ਜੀ ਉਹ ਪ੍ਰਕਾਸ਼ ਹੋਊਗਾ। ਹੌਲੀ ਹੌਲੀ ਸਹੀ ਜੀ ਅਕਾਲੀ ਦਲ ਉਸ ਜਿਹੜੀਆਂ ਪੁਰਾਣੀਆਂ ਟ੍ਰੈਡੀਸ਼ਨਲ ਚੀਜ਼ਾਂ ਹੁੰਦੀਆਂ ਸੀ ਉਹਨੂੰ ਉਹ ਤਿਆਗ ਚੁੱਕਾ ਹੋਇਆ ਜੀ। ਇਹ ਗੱਲ ਮੇਰਾ ਖਿਆਲ ਹੁਣ ਤਾਂ ਨੰਗੀ ਚਿੱਟੀ ਆ। ਜਿੱਥੇ ਕਿਸੇ ਟਾਈਮ ਢਾਡੀ ਸਿੰਘ ਜਿਹੜੇ ਹੁੰਦੇ ਸਨ ਉਹ ਵਾਰਾਂ ਪੜ੍ਹਦੇ ਹੁੰਦੇ ਸਨ ਜੋਸ਼ੀਲੀਆਂ, ਉਹਨਾਂ ਦੀ ਜਗ੍ਹਾ ਜਿਹੜੇ ਜੀ ਉਹ ਮੁੰਬਈਆ ਫਿਲਮਾਂ ਵਾਲੇ ਜਿਹੜੇ ਨੇ ਜਿਹੜੇ ਕਲਾਕਾਰ ਨੇ ਉਹਨਾਂ ਨੇ ਲੈ ਲਈ ਹੈ ਜੀ। ਸੋ ਇਸ ਕਰਕੇ ਇਹ ਜਿਹੜਾ ਅਕਾਲੀ ਦਲ ਹੈ ਨਾ ਜੀ ਇਹ ਐੜੇ ਤੋਂ ਬਿਨਾਂ ਹੈ ਜੀ ਜੀ। ਤੇ ਅਗਲੀ ਜਿਹੜੀ ਗੱਲ ਕਰੀਏ, ਮੈਗੀ ਦਾ ਮਾਮਲਾ ਵੀ ਕਾਫੀ ਜ਼ਿਆਦਾ ਭਖਿਆ ਹੋਇਆ। ਫੌਜ ਦੇ ਵੱਲੋਂ ਵੀ ਮੈਗੀ ਦੇ ਉੱਤੇ ਪਾਬੰਦੀ ਲਾਤੀ। ਮੈਗੀ ਵਾਲਾ ਜਿਹੜਾ ਮਾਮਲਾ ਜੀ, ਨੈਸਲੇ ਇੰਡੀਆ ਮੈਗੀ ਨੂਡਲਸ ਜਿਹੜਾ ਜੀ ਇਹ ਕਾਫੀ ਇਸ ਵੇਲੇ ਭਖਿਆ ਹੈ ਜੀ। ਨੈਸਲੇ ਜਿਹੜੀ ਕੰਪਨੀ ਆ ਉਹਨੂੰ ਰਾਹ ਕੋਈ ਨਹੀਂ ਲੱਭ ਰਿਹਾ ਕਿ ਉਹ ਕਿੱਧਰ ਦੀ ਇਹਦੇ ਵਿੱਚੋਂ ਜਿਹੜਾ ਉਹ ਨਿਕਲੇ ਜੀ। ਦਿੱਲੀ ਦੇ ਵਿੱਚ 15 ਦਿਨਾਂ ਦੀ ਪਾਬੰਦੀ ਲਾਈ ਗਈ ਆ ਔਰ ਦਿੱਲੀ ਦੀ ਸਰਕਾਰ ਨੇ ਮੈਗੀ ਜਿਹੜੀ ਆ ਜੀ ਉਹ ਸਾਰੇ ਸਟੋਰਾਂ ਤੋਂ ਚੁੱਕਣ ਦੇ ਹੁਕਮ ਦਿੱਤੇ ਨੇ। ਇਹ ਆਖਿਆ ਕਿ ਜਦੋਂ ਤੱਕ ਇਹਦੀ ਮੁਕੰਮਲ ਜਾਂਚ ਨਹੀਂ ਹੋ ਜਾਂਦੀ ਉਦੋਂ ਤੱਕ ਮੈਗੀ ਦੇ ਵਿਕਣ ਦੇ ਉੱਤੇ ਜਿਹੜੀ ਆ ਜੀ ਉਹ ਪਾਬੰਦੀ ਰਹੂਗੀ। ਚੰਡੀਗੜ੍ਹ ਦੇ ਵਿੱਚ ਜਿਹੜੇ ਸੈਂਪਲ ਲਏ ਗਏ ਸੀ ਉਹ ਸਹੀ ਪਾਏ ਗਏ ਨੇ। ਪੰਜਾਬ ਦੇ ਵਿੱਚ ਜਿਹੜੇ ਆ ਜੀ ਸੈਂਪਲ ਕੁਝ ਥਾਵਾਂ ਤੋਂ ਲਏ ਗਏ ਨੇ। ਕੱਲ੍ਹ ਨੂੰ ਜਿਹੜੀ ਆ ਜੀ ਇਹਦੀ ਰਿਪੋਰਟ ਆਊਗੀ। ਰਿਪੋਰਟ ਜਿਹੜੀ ਆਉਣ ਤੋਂ ਪਹਿਲਾਂ ਹੀ ਲੋਕੀ ਇਹ ਕਹਿ ਰਹੇ ਨੇ ਕਿ ਪਤਾ ਹੀ ਹੈ ਜੀ ਪੰਜਾਬ ਦੇ ਵਿੱਚ ਕੀ ਹੋਣਾ। ਪੰਜਾਬ ਦੇ ਵਿੱਚ ਤਾਂ ਜਿਹੜੀ ਹੈ ਜੀ ਇਹ ਪਾਸ ਹੋ ਜਾਣੀ ਹੈ। ਜਿਵੇਂ ਕੱਲ ਇੱਕ ਕਿਸੇ ਦਾ ਸਟੇਟਸ ਸੀਗਾ ਜੀ ਕਿ ਇੱਕ ਤਾਂ ਜਿਹੜੇ ਮੈਗੀ ਵਾਲੇ ਨੇ ਉਹ ਕੇਂਦਰ ਤੇ ਦਿੱਲੀ ਸਰਕਾਰ ਦੇ ਮਗਰ ਭੱਜੇ ਫਿਰਦੇ ਨੇ ਕਿ ਕੁਝ ਕਰੋ, ਤੇ ਪੰਜਾਬ ਸਰਕਾਰ ਜਿਹੜੀ ਹੈ ਜੀ ਉਹ ਨੈਸਲੇ ਵਾਲਿਆਂ ਦੇ ਮਗਰ ਭੱਜੀ ਫਿਰਦੀ। ਵੀ ਆਓ ਗੱਲ ਕਰੀਏ ਕੁਛ ਭਾਵ ਕਿ ਜਿਹੜਾ ਜੀ ਇਹਦਾ ਕੋਈ ਸੌਦੇਬਾਜ਼ੀ ਜਿਹੜੀ ਆ ਉਹ ਹੋ ਸਕੇ। ਜਿਹੜੀ ਫੌਜ ਹੈ ਉਹਦੇ ਵਿੱਚ ਬੜੀ ਵੱਡੀ ਮਾਤਰਾ ਦੇ ਵਿੱਚ ਜਿਹੜੀ ਹੈ ਨਾ ਜੀ ਇਹ ਮੈਗੀ ਵਰਤੀ ਜਾਂਦੀ ਹੈ ਔਰ ਇਹ ਜਿਹੜੀ ਮੈਗੀ ਹੈ ਜੀ ਫੌਜ ਨੇ ਵੀ ਇਹਦੇ ਉੱਤੇ ਅੱਜ ਪਾਬੰਦੀ ਜਿਹੜੀ ਹੈ ਜੀ ਲਾਤੀ ਹੈ। ਭਾਵ ਕਿ ਫੌਜ ਦੇ ਵਿੱਚ ਇਹ ਹੁਣ ਵਰਤੀ ਨਹੀਂ ਜਾਊਗੀ ਜੀ ਜਿੰਨੀ ਦੇਰ ਤੱਕ ਅਗਲੇ ਹੁਕਮ ਜਿਹੜੇ ਨੇ ਉਹ ਨਹੀਂ ਆ ਜਾਂਦੇ। ਸਵਾਲ ਇਹ ਹੈ ਜੀ ਕਿ ਮੈਗੀ ਜਿਹੜੀ ਕਿ ਜਿਹਦੀ ਐਡਵਰਟਾਈਜ਼ਮੈਂਟ ਪਹਿਲਾਂ ਸ਼ੁਰੂ ਦੇ ਵਿੱਚ ਚੱਲੀ, ਲੋਕਾਂ ਨੇ ਇਹ ਲਿਆ ਜੀ ਕਿ
ਇਹ ਤਾਂ ਬੜੀ ਝੱਟ ਦੇਣੀ ਜਿਹੜਾ ਬਣਨ ਵਾਲਾ ਫੂਡ ਹੈ। ਉਸ ਤੋਂ ਬਾਅਦ ਮੈਗੀ ਮਦਰਸ ਵੀ ਆ ਗਈਆਂ ਕਿ ਉਹ ਸਮਝਦੀਆਂ ਨੇ ਕਿ ਉਹ ਆਪਣੇ ਬੱਚਿਆਂ ਨੂੰ ਉਹਨਾਂ ਨੇ ਬੜੀ ਤੇਜ਼ੀ ਦੇ ਨਾਲ ਕੁਝ ਬਣਾ ਕੇ ਖਵਾਉਣਾ, ਜਿਹੋ ਜਿਹੀਆਂ ਐਡਵਰਟਾਈਜ਼ਮੈਂਟ ਆਈਆਂ। ਔਰ ਹੌਲੀ ਹੌਲੀ ਰੈਸਟੋਰੈਂਟ, ਢਾਬੇ ਤੇ ਜਿੰਨੇ ਵੀ ਫੂਡ ਕਾਰਨਰਸ ਨੇ ਉਹਨਾਂ ਦੇ ਵਿੱਚ ਮੈਗੀ ਜਿਹੜੀ ਉਹ ਹੋ ਗਈ। ਔਰ ਹੁਣ ਜਿਹੜੀ ਹੈ ਜੀ ਇਹ ਗੱਲ ਨੈਸਲੇ ਨੂੰ ਪਹੁੰਚਾਉਣੀ ਤਾਂ ਬੜੀ ਔਖੀ ਹੋ ਰਹੀ ਹੈ ਨਾ, ਕਿ ਕਿਉਂਕਿ ਅਰਬਾਂ ਰੁਪਈਏ ਦਾ ਇਹ ਕਾਰੋਬਾਰ ਹੈ। ਔਰ ਇਹ ਕਿਹੜੇ ਤਰੀਕੇ ਦੇ ਨਾਲ ਜਿਹੜਾ ਜੀ ਉਹ ਇਹਨੂੰ ਸੂਤ ਕਰਨ। 50% ਮੈਗੀ ਦੀ ਸੇਲ ਜਿਹੜੀ ਡਾਊਨ ਚਲੀ ਗਈ ਹੈ। ਉਹਦੇ ਜਿਹੜੇ ਸ਼ੇਅਰ ਨੇ ਉਹ ਕੱਲ ਰਾਤ ਤੱਕ 10% ਜਿਹੜੇ ਸੀਗੇ ਉਹ ਥੱਲੇ ਚਲੇ ਗਏ ਸੀਗੇ, ਭਾਵ ਕਿ ਉਹਨਾਂ ਦੇ ਸ਼ੇਅਰਾਂ ਦੇ ਵਿੱਚ ਵੀ ਹੁਣ ਜਿਹੜਾ ਜੀ ਉਹ ਕੋਈ ਇਨਵੈਸਟ ਨਹੀਂ ਸੀ ਕਰ ਰਿਹਾ। ਪੈਰ ਜਿਹੜੇ ਆ ਉਹ ਪਿਛਾਂਹ ਖਿੱਚ ਰਹੇ ਸੀਗੇ। ਹਾਲਾਂਕਿ ਬੇਸ਼ੱਕ ਜੋ ਮਰਜ਼ੀ ਕੋਈ ਕਹੀ ਚੱਲੇ ਜੀ, ਇਹ ਬਹੁਤ ਲੰਬਾ ਟਾਈਮ ਤਾਂ ਜਿਹੜਾ ਵਾਦ-ਵਿਵਾਦ ਨਹੀਂ ਚੱਲਣਾ, ਥੋੜੇ ਦਿਨਾਂ ਦੀ ਗੱਲ ਹੀ ਆ। ਉਸ ਤੋਂ ਬਾਅਦ ਪਤਾ ਹੈ ਕਿ ਸੈਟਲਮੈਂਟ ਜਿਹੜੀ ਹੈ ਜੀ ਉਹ ਕਿਹੜੇ ਤਰੀਕੇ ਦੇ ਨਾਲ ਹੋ ਜਾਂਦੀ ਹੈ। ਪਰ ਲੋਕਾਂ ਨੂੰ ਮੁੜ ਕੇ ਮੈਗੀ ਦੇ ਉੱਤੇ ਜਿਹੜਾ ਜੀ ਉਹ ਲਾਉਣਾ, ਇਹ ਨੈਸਲੇ ਦੇ ਵਾਸਤੇ ਵੀ ਜਿਹੜਾ ਜੀ ਇੱਕ ਵੱਡਾ ਚੈਲੰਜ ਜਿਹੜਾ ਜੀ ਉਹ ਰਹੂਗਾ। ਨੈਸਲੇ ਕਿਉਂਕਿ ਇੱਥੇ ਪੰਜਾਬ ਦੇ ਵਿੱਚ ਵੀ ਹੈ, ਮੋਗੇ ਦੇ ਵਿੱਚ ਜਿਹੜੀ ਇਹਨਾਂ ਦੀ ਫੈਕਟਰੀ ਹੈ, ਤੇ ਉਹਦੇ ਬਾਰੇ ਕਈ ਤਰ੍ਹਾਂ ਦੀਆਂ ਦੰਦ ਕਥਾਵਾਂ ਪਿਛਲੇ ਦਿਨਾਂ ਦੇ ਦੌਰਾਨ ਸੁਣਨ ਨੂੰ ਆਉਂਦੀਆਂ ਰਹੀਆਂ ਨੇ ਕਿ ਉਹ ਜਾ ਰਹੀ ਹੈ, ਉੱਥੋਂ ਪੈਸੇ ਮੰਗੇ ਜਾ ਰਹੇ ਨੇ। ਸ਼ਾਇਦ ਇਹ ਬਿਹਤਰ ਟਾਈਮ ਹੋਊਗਾ ਜੀ ਉਹਨਾਂ ਨਾਲ ਸੌਦੇਬਾਜ਼ੀ ਕਰਨ ਦਾ ਸਰਕਾਰ ਦਾ। ਜੀ ਬਿਲਕੁਲ। ਤੇ ਅਗਲੀ ਜਿਹੜੀ ਆਪਾਂ ਗੱਲ ਕਰੀਏ ਵੀ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਬਾਦਲ ਹੁਣੀ ਦੋਹਰੇ ਬਿਆਨ ਜਿਹੜੇ ਆ ਜੀ ਦਿੰਦੇ ਜਾ ਰਹੇ ਨੇ, ਚੇਤਾ ਭੁੱਲ ਜਾਂਦਾ ਹੈ। ਉਹਨਾਂ ਦੇ ਬਿਆਨ ਵੈਸੇ ਵੀ ਦੋਹਰੇ ਤੇਰੇ ਹੀ ਹੁੰਦੇ ਆ ਜੀ, ਕੋਈ ਪਤਾ ਨਹੀਂ ਲੱਗਦਾ ਉਹਨਾਂ ਨੂੰ ਕਿ ਕਿਹੜੀ ਗੱਲ ਜਿਹੜੀ ਆ ਉਹ ਉਹਨਾਂ ਨੇ ਕਹਿਣੀ ਹੈ ਜਾਂ ਪਿੱਛੇ ਕੀ ਕਹਿ ਕੇ ਆਏ ਨੇ ਜੀ। ਬੇਗੋਵਾਲ ਦੇ ਡੇਰਾ ਜਿਹੜਾ ਜਗੀਰ ਕੌਰ ਦਾ ਜੀ, ਉੱਥੇ ਉਹ ਬਿਆਨ ਇਹ ਦੇ ਰਹੇ ਨੇ ਕਿ ਸਾਨੂੰ ਜਿਹੜਾ ਜੀ ਅਸੀਂ ਮੰਗਾਂਗੇ ਨਹੀਂ ਨਰਿੰਦਰ ਮੋਦੀ ਤੋਂ ਕੁਝ ਵੀ, ਉਹ ਤਾਂ ਮਹਿਮਾਨ ਦੇ ਰੂਪ ਦੇ ਵਿੱਚ ਸਾਡੇ ਕੋਲੇ ਆ ਰਹੇ ਨੇ। ਤੇ ਉਹਨਾਂ ਨੇ ਇਹ ਵੀ ਕਿਹਾ ਕਿ ਕੇਂਦਰ ਕੋਈ ਵਿਤਕਰਾ ਜਿਹੜਾ ਪੰਜਾਬ ਦੇ ਨਾਲ ਨਹੀਂ ਕਰ ਰਿਹਾ। ਅੱਛਾ, ਇਹ ਜਦੋਂ ਪਿਛਲੀਆਂ ਸਰਕਾਰਾਂ ਦੇ ਦੌਰਾਨ ਪ੍ਰਧਾਨ ਮੰਤਰੀ ਆਉਂਦੇ ਰਹੇ ਨੇ, ਕੀ ਉਹ ਮਹਿਮਾਨ ਨਹੀਂ ਸਨ ਜੀ? ਉਦੋਂ ਤਾਂ ਪਲੰਦਾ ਜਿਹੜਾ ਸੀਗਾ ਉਹ ਮੰਗਾਂ ਦਾ ਉਹਨਾਂ ਦੇ ਮੂਹਰੇ ਪੜ੍ਹ ਦਿੱਤਾ ਜਾਂਦਾ ਹੁੰਦਾ ਸੀਗਾ ਜੀ। ਇਸ ਵਾਰੀ ਜਿਹੜਾ ਜੀ ਉਹ ਨਹੀਂ ਪੜ੍ਹਿਆ ਜਾਊਗਾ ਕਿਉਂਕਿ ਉਹਨਾਂ ਨੂੰ ਕੁਝ ਵੀ ਕਹਿੰਦੇ ਕਿ ਕਿਹਾ ਨਹੀਂ ਜਾਊਗਾ। ਦੂਜੇ ਪਾਸੇ ਜਿਹੜਾ ਜੀ ਉਹ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰੀ ਇਹ ਵੀ ਕਹੀ ਜਾਂਦੇ ਨੇ ਇੱਕ ਬਿਆਨ ਦੇ ਵਿੱਚ ਕਿ ਐਨਡੀਏ ਜਿਹੜੀ ਸਰਕਾਰ ਆ ਉਹ ਵਿਸ਼ੇਸ਼ ਆਰਥਿਕ ਪੈਕੇਜ ਦੇਵੇ ਤੇ ਸਾਡੇ ਨਾਲ ਨਿਆਂ ਜਿਹੜਾ ਜੀ ਉਹ ਕਰੇ। ਉਹ ਕਹਿੰਦੇ ਕਿ ਅਸੀਂ ਦੇਸ਼ ਦੀ ਖਾਤਰ ਅੱਤਵਾਦ ਦੇ ਵਿਰੁੱਧ ਵੱਡੀ ਲੜਾਈ ਲੜੀ, ਸੁਰੱਖਿਆ ਏਜੰਸੀਆਂ ਦਾ ਵੱਡਾ ਖਰਚਾ ਜਿਹੜਾ ਜੀ ਉਹ ਝੱਲਿਆ। ਇਹ ਰੋਣਾ ਜਿਹੜਾ ਸੀਗਾ ਉਹ ਗੁਜਰਾਤ ਸਾਹਿਬ ਦੇ ਟਾਈਮ ਵੀ ਰੋਂਦੇ ਰਹੇ ਤੇ ਉਦੋਂ ਉਹਨਾਂ ਨੇ ਇਹ ਜਿਹੜਾ ਕਰਜ਼ਾ ਸੀਗਾ ਕਾਫੀ ਹੱਦ ਤੱਕ ਮਾਫ ਵੀ ਕਰ ਦਿੱਤਾ। ਉਹ ਅਜੇ ਵੀ ਅੱਤਵਾਦ ਵਾਲਾ ਜਿਹੜਾ ਲਈ ਫਿਰਦੇ ਨੇ, ਇਹ ਨਹੀਂ ਦੱਸਦੇ ਕਿ ਜਿਹੜੇ ਕਰਜ਼ੇ ਨੇ ਉਹ ਪਿਛਲੇ 8 ਸਾਲਾਂ ਦੇ ਵਿੱਚ 7 ਸਾਲਾਂ ਦੇ ਵਿੱਚ ਕਿਵੇਂ ਵਧੇ, ਕਿਹੜੀਆਂ ਜਿਹੜੀਆਂ ਸੁਰੱਖਿਆ ਏਜੰਸੀ ਸੀ ਜਿਹੜਾ ਪੈਸਾ ਉਹਨਾਂ ਦੇ ਸਿਰ ਦੇ ਉੱਤੇ ਪੈ ਗਿਆ, ਕਿਹੜੇ ਅੱਤਵਾਦ ਦੇ ਨਾਲ ਲੜਾਈ ਜਿਹੜੀ ਆ ਉਹਨਾਂ ਨੇ ਪਿਛਲੇ 7-8 ਸਾਲਾਂ ਦੇ ਵਿੱਚ ਲੜੀ ਹੈ ਜੀ, ਜਿਹਦਾ ਕਰਜ਼ਾ ਅਮਰਵੇਲ ਵਾਂਗ ਇੱਥੇ ਪੰਜਾਬ ਦੇ ਵਿੱਚ ਜਿਹੜਾ ਉਹ ਵਧਿਆ। ਸੋ ਜਿਹੜੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰੀ, ਉਹ ਲੱਗਦਾ ਜੀ ਕਿ ਉਮਰ ਦਾ ਤਕਾਜ਼ਾ ਜਾਂ ਫਿਰ 4 ਚਫੇਰੇ ਤੋਂ ਉਹ ਕੁੜਕੀ ਦੇ ਵਿੱਚ ਹੀ ਇੰਨਾ ਆ ਗਏ ਨੇ ਕਿ ਉਹਨਾਂ ਨੂੰ ਪਤਾ ਨਹੀਂ ਲੱਗਦਾ। ਇਹ ਜਿਹੜੀ ਉਹਨਾਂ ਦੀ ਜਿਹੜੀ ਦਿਮਾਗੀ ਹਾਲਤ ਆ ਜੀ ਉਹਦਾ ਅੰਦਾਜ਼ਾ ਬੇਗੋਵਾਲ ਦੇ ਵਿੱਚ ਵੀ ਲੱਗਿਆ, ਜਿੱਥੇ ਉਹ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਜਿਹੜੇ ਸੀਗੇ ਉਹ ਦੇਣ ਦੀ ਜਗ੍ਹਾ ਦੇ ਉੱਤੇ ਉਹਨਾਂ ਦੇ ਉੱਤੇ ਉਲਟਾ ਜਿਹੜਾ ਸੀ ਉਹ ਔਖੇ ਹੁੰਦੇ ਰਹੇ ਕਿ ਤੁਸੀਂ ਸਿਰਫ ਨੈਗੇਟਿਵ ਖਬਰਾਂ ਲਾਉਂਦੇ ਹੋ, ਏਡੇ ਔਖੇ ਹੋ ਤਾਂ ਕਾਂਗਰਸ ਵੱਲੋਂ ਚੋਣ ਲੜ ਲਓ ਅਗਲੀ ਵਾਰੀ। ਇਹ ਤਾਂ ਕੋਈ ਜਵਾਬ ਨਹੀਂ ਹੈ ਜੀ। ਜੀ ਬਿਲਕੁਲ। ਚਲੋ ਜੇ ਆਇਆਂ ਕੋ ਨਹੀਂ ਮੰਗਣਾ ਉਹਨਾਂ ਨੂੰ ਕੁਛ ਦੇ ਦਿਓ, ਕਰਜ਼ਾ ਹੀ ਦੇ ਦਿਓ ਉਹਨਾਂ ਨੂੰ ਸਾਡਾ, ਤੇ ਉਹ ਵੀ ਜੇ ਕੁਛ ਕਰ ਸਕਣ। ਅਗਲੀ ਜਿਹੜੀ ਹੈ ਜੀ ਆਪਾਂ ਗੱਲ ਕਰਦੇ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰਡਾਰ ਤੇ ਮੈਕਡੋਨਲਡ। ਇਸ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜਿਹੜੀ ਉਹਨੇ ਮੈਕਡੋਨਲਡ ਦਾ ਜਿਹੜਾ ਇੱਕ ਪੈਂਫਲੇਟ ਆਇਆ, ਕਿਉਂਕਿ ਮੈਕਡੋਨਲਡ ਜਿਹੜਾ ਜੀ ਇੱਕ ਦਰਬਾਰ ਸਾਹਿਬ ਦੇ ਬਾਹਰ ਜਿਹੜਾ ਜ਼ਮੀਨਦੋਜ਼ ਪਲਾਜ਼ਾ ਬਣਿਆ, ਜਿਹੜਾ ਅੰਡਰਗਰਾਊਂਡ ਜਿਹੜਾ ਪਲਾਜ਼ਾ ਹੈ ਉਹਦੇ ਵਾਸਤੇ ਜਿਹੜਾ ਉਹਨੇ ਉੱਥੇ ਖੋਲਿਆ ਜੀ। ਔਰ ਇਹ ਪਲਾਜ਼ੇ ਦੇ ਵਿੱਚ ਕਿਹਦੇ ਬੰਦਿਆਂ ਦਾ ਜਿਹੜਾ ਜੀ ਇਹਦੇ ਵਿੱਚ ਜਿਹੜਾ ਹਿੱਸਾ ਪੱਤੀ ਆ ਉਹ ਮੇਰਾ ਖਿਆਲ ਕਿਸੇ ਕੋਲ ਲੁਕਿਆ ਛਿਪਿਆ ਨੀਗਾ। ਸੋ ਇਸ ਕਰਕੇ ਉੱਥੇ ਜਿਹੜਾ ਮੈਕਡੋਨਲਡ ਖੁੱਲਿਆ ਉਹਨੇ ਪਿਛਲੇ ਦਿਨਾਂ ਦੇ ਵਿੱਚ ਕੁਝ ਐਡ ਜਿਹੜੀ ਹੈ ਜੀ ਉਹ ਕੀਤੀ ਹੈ। ਐਡ ਮੇਰੇ ਸੰਦੇ ਤਾਂ ਥੋੜੀ ਗਲਤ ਵੀ ਹੈ ਕਿ ਇੱਕ ਪਾਸੇ ਕਿਉਂਕਿ ਉਹ ਜਿਹੜਾ ਮੈਕਡੋਨਲਡ ਆ ਜੀ ਉਹ ਬਿਲਕੁਲ ਮੀਟ ਰਹਿਤ ਆਈਟਮਾਂ ਜਿਹੜੀਆਂ ਜੀ ਉੱਥੇ ਉਹਨੇ ਵੇਚੀਆਂ, ਪਿਓਰ ਵੈਜੀਟੇਰੀਅਨ ਹੈ, ਸ਼ਾਇਦ ਵਿਸ਼ਵ ਦਾ ਪਹਿਲਾ ਜੀ। ਤੇ ਉੱਥੇ ਜਿਹੜਾ ਉਹਨਾਂ ਨੇ ਪੈਂਫਲੇਟ ਛਪਵਾਇਆ ਜੀ, ਉੱਥੇ ਬਰਗਰ ਦੇ ਨਾਲ ਉਹਨਾਂ ਨੇ ਦਰਬਾਰ ਸਾਹਿਬ ਦੀ ਫੋਟੋ ਜਿਹੜੀ ਹੈ ਜੀ ਉਹ ਲਾਤੀ ਹੈ। ਤੇ ਇਹ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ
ਉਹ ਇਸ ਪੈਂਫਲੇਟ ਦਾ ਵਿਰੋਧ ਕਰ ਰਹੀ ਹੈ। ਅਵਤਾਰ ਸਿੰਘ ਮੱਕੜ ਹੋਰਾਂ ਨੇ ਇਹ ਕਿਹਾ ਕਿ ਇਸ ਪੈਂਫਲੇਟ ਨੂੰ ਉਹ ਟਰੇ ਦੇ ਵਿੱਚ ਰੱਖਦੀ ਹੈ, ਜਿਹੜੀ ਕਿ ਕੰਪਨੀ ਜਿਹੜੀ ਆ ਉਹ ਗਾਹਕਾਂ ਨੂੰ ਜਿਹੜਾ ਦੇਣ ਵਾਲਾ ਸਮਾਨ ਜਿਹੜਾ ਉਹ ਦਿੰਦੀ ਹੈ ਉਸ ਟਰੇ ਦੇ ਵਿੱਚ। ਔਰ ਜਿਹੜੇ ਅਵਤਾਰ ਸਿੰਘ ਮੱਕੜ ਹੋਰੀ ਨੇ ਜੀ, ਉਹਨਾਂ ਦਾ ਇਹ ਜਿਹੜਾ ਕਹਿਣਾ ਹੈ ਜੀ ਕਿ ਇਹ ਜਿਹੜੀ ਕੰਪਨੀ ਆ ਤੁਰੰਤ ਇਹਨੂੰ ਜਿਹੜਾ ਜੀ ਉਹ ਵਾਪਸ ਲਵੇ। ਔਰ ਉਹਨਾਂ ਨੇ ਕਿਹਾ ਕਿ ਇਹ ਇੱਕ ਇਸ ਤਰ੍ਹਾਂ ਦਾ ਸਥਾਨ ਆ ਜਿਹਦੀ ਫੋਟੋ ਇਸ ਤਰ੍ਹਾਂ ਕਿਸੇ ਪੈਂਫਲੇਟ ਦੇ ਉੱਤੇ ਜਿਹੜੀ ਆ ਜੀ ਉਹ ਨਹੀਂ ਲੱਗ ਸਕਦੀ। ਉਹਨਾਂ ਨੇ ਕਿਹਾ ਕਿ ਜੇ ਉਹ ਨਹੀਂ ਕਰੂਗੀ ਤੇ ਵਾਪਸ ਨਹੀਂ ਲਊਗੀ ਤਾਂ ਕਾਨੂੰਨੀ ਕਾਰਵਾਈ ਜਿਹੜੀ ਆ ਜੀ ਉਹਦੇ ਉੱਤੇ ਉਹ ਕਰਨਗੇ। ਦਰਅਸਲ ਇਹ ਕੋਈ ਚੰਗਾ ਰੁਝਾਨ ਨਹੀਂ ਹੈ ਜੀ, ਇਹਦੀ ਤਾਰੀਫ ਨਹੀਂ ਕੀਤੀ ਜਾ ਸਕਦੀ ਕਿ ਉਹਨੇ ਸਹੀ ਕੀਤਾ। ਪਰ ਅਵਤਾਰ ਸਿੰਘ ਮੱਕੜ ਹੋਰੀ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਦੇ ਵਿੱਚ ਖੁਦ ਜਿਹੜਾ ਫਸ ਜਾਂਦੇ ਨੇ ਜਾਂ ਖੁਦ ਉਹ ਇੱਕ ਵੱਡਾ ਮੋਰਚਾ ਜਿਹੜਾ ਲਾ ਕੇ ਬਹਿ ਜਾਂਦੇ ਨੇ, ਉਦੋਂ ਸਵਾਲ ਤਾਂ ਇਹ ਉੱਠਦਾ ਨਾ ਜੀ ਕਿ ਕੀ ਇਹੀ ਸਮੱਸਿਆ ਹੈ ਜਿਹੜੀ ਰਹਿ ਗਈ ਜਿਹਦੇ ਉੱਤੇ ਅਵਤਾਰ ਸਿੰਘ ਮੱਕੜ ਹੋਰਾਂ ਨੇ ਇੰਨਾ ਸਖਤ ਸਟੈਂਡ ਲੈਣਾ। ਜਿਹੜਾ ਕੈਲੰਡਰ ਵਾਲਾ ਮਸਲਾ ਹੋ ਗਿਆ ਜਾਂ ਦੂਜੇ ਵੱਡੇ ਮਸਲੇ ਜਿਹੜੇ ਇਸ ਵੇਲੇ ਭਖ ਰਹੇ ਨੇ, ਉਹਦੇ ਬਾਰੇ ਅਵਤਾਰ ਸਿੰਘ ਮੱਕੜ ਹੋਰੀ ਅਕਸਰ ਚੁੱਪ ਜਿਹੜੀ ਹੈ ਜੀ ਉਹ ਧਾਰ ਜਾਂਦੇ ਨੇ, ਬੋਲਦੇ ਹੀ ਨਹੀਂ ਉਸ ਮਸਲੇ। ਜੀ ਬਿਲਕੁਲ। ਤੇ ਮੈਨੂੰ ਲੱਗਦਾ ਜੀ ਕਿਤੇ ਨਾ ਕਿਤੇ ਹਰ ਇੱਕ ਜਾਣਾ ਇਸ ਦੇ ਵਿੱਚ ਜ਼ਿੰਮੇਵਾਰ ਵੀ ਆ। ਆਪਾਂ ਹੁਣ ਅਕਸਰ ਜਿਹੜਾ ਜੀ ਅਖਬਾਰਾਂ ਦੇ ਵਿੱਚ ਵੀ ਤਸਵੀਰਾਂ ਜਿਹੜੀਆਂ ਆਪਾਂ ਦੇਖਦੇ ਹਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਵੀ ਹੁੰਦੀਆਂ ਆ, ਦਰਬਾਰ ਸਾਹਿਬ ਦੀਆਂ ਵੀ ਹੁੰਦੀਆਂ ਆ, ਸੋ ਉਹ ਬਾਅਦ ਦੇ ਵਿੱਚ ਉਹ ਵੀ ਬਹੁਤ ਰੁਲਦੀਆਂ। ਸੋ ਇਹ ਕਿਤੇ ਨਾ ਕਿਤੇ ਆਪਣੇ ਆਪ ਤੋਂ ਵੀ ਸਾਰਿਆਂ ਨੂੰ ਇਸ ਚੀਜ਼ ਨੂੰ ਰੋਕਣ ਦੀ ਜਿਹੜੀ ਜ਼ਰੂਰਤ ਆ, ਜਿਹੜੇ ਬਾਕੀਆਂ ਨੂੰ ਆਪਾਂ ਜਿਹੜਾ ਦੂਜਿਆਂ ਨੂੰ ਵੀ ਆਪਾਂ ਕਹਿੰਦੇ ਹਾਂ। ਅਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਵੀ ਬੱਸਾਂ ਵਾਲਿਆਂ ਨੇ ਅੰਨ੍ਹੇਵਾਹ ਜਿਹੜੇ ਆ ਜੀ ਵਿਦਿਆਰਥੀਆਂ ਦੇ ਉੱਤੇ ਪਿਛਲੇ ਕੁਛ ਕੁ ਸਾਲਾਂ ਦੇ ਵਿੱਚ ਕੇਸ ਕੀਤੇ। ਜੀ ਇਹ ਬੱਸਾਂ ਵਾਲਿਆਂ ਤੇ ਸਟੂਡੈਂਟ ਦਾ ਜਿਹੜਾ ਰੌਲਾ ਕੋਈ ਨਵਾਂ ਨਹੀਂ ਹੈ, ਇਹ ਤਾਂ ਬਹੁਤ ਦੇਰ ਤੋਂ ਜਿਹੜਾ ਜੀ ਉਹ ਚੱਲਦਾ ਹੀ ਰਹਿੰਦਾ ਹੈ। ਪਰ ਪਿਛਲੇ 4 ਸਾਲਾਂ ਦੇ ਵਿੱਚ ਮਾਲਵੇ ਦੇ ਕਰੀਬ 1200 ਦੇ ਵਿਦਿਆਰਥੀ ਜਿਹੜੇ ਨੇ ਉਹਨਾਂ ਦੇ ਉੱਤੇ ਪ੍ਰਾਈਵੇਟ ਟਰਾਂਸਪੋਰਟਰਾਂ ਨੇ 470 ਕੇਸ ਜਿਹੜੇ ਉਹ ਕਰਵਾਏ ਨੇ। ਇਹਦੇ ਵਿੱਚ 42 ਕੁੜੀਆਂ ਵੀ ਸ਼ਾਮਲ ਨੇ ਜਿਨ੍ਹਾਂ ਦੇ ਉੱਤੇ ਕੇਸ ਕੀਤੇ ਨੇ। ਸਭ ਤੋਂ ਵੱਧ ਕੇਸ ਸੰਗਰੂਰ, ਬਰਨਾਲਾ ਤੇ ਮੋਗਾ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਉਹ ਦਰਜ ਹੋਏ ਨੇ। ਪੰਜਾਬ ਸਟੂਡੈਂਟ ਯੂਨੀਅਨ ਤੇ ਜਿਹੜੀਆਂ ਪ੍ਰਾਈਵੇਟ ਟਰਾਂਸਪੋਰਟ ਕੰਪਨੀਆਂ ਨੇ ਉਹਦੇ ਦਰਮਿਆਨ ਸ਼ੁਰੂ ਹੋਇਆ ਇਹ ਜਿਹੜਾ ਵਿਵਾਦ ਹੈ ਜੀ, ਇਹ ਨਵਾਂ ਵਿੱਦਿਅਕ ਸੈਸ਼ਨ ਸ਼ੁਰੂ ਹੋਣ ਦੇ ਮੱਦੇਨਜ਼ਰ ਜੀ ਆਉਂਦੇ ਦਿਨਾਂ ਸ਼ਾਇਦ ਤਿੱਖਾ ਜਿਹੜਾ ਹੋ ਸਕਦਾ ਹੈ। 1972 ਦੇ ਵਿੱਚ ਮੋਗਾ ਕਾਂਡ ਤੋਂ ਬਾਅਦ ਉਦੋਂ ਦੇ ਮੁੱਖ ਮੰਤਰੀ ਗਿਆਨੀ ਜੈਲ ਸਿੰਘ ਨੇ 1974 ਦੇ ਵਿੱਚ ਪੰਜਾਬ ਦੇ ਸਟੂਡੈਂਟਸ ਨੂੰ ਬੱਸ ਪਾਸ ਦੀ ਸਹੂਲਤ ਦਿੱਤੀ ਸੀਗੀ। ਪਰ 2007 ਦੇ ਵਿੱਚ ਅਕਾਲੀ ਭਾਜਪਾ ਸਰਕਾਰ ਨੇ ਬੱਸ ਪਾਸ ਨੂੰ ਮੁਕੰਮਲ ਤੌਰ ਤੇ ਖਤਮ ਕਰਤਾ ਔਰ ਜਿਹਦੇ ਮਗਰੋਂ ਜਿਹੜੇ ਇਹ ਵਿਦਿਆਰਥੀ ਸੀਗੇ ਤੇ ਪ੍ਰਾਈਵੇਟ ਟਰਾਂਸਪੋਰਟਰ ਜਿਹੜੇ ਸੀਗੇ ਜੀ ਉਹਨਾਂ ਦੇ ਵਿਚਾਲੇ ਇਹ ਟਕਰਾਅ ਸ਼ੁਰੂ ਹੋ ਗਿਆ। ਬੱਸ ਪਾਸ ਦੇ ਉੱਤੇ ਸਫ਼ਰ ਕਰਨ ਵਾਲੇ ਜਿਹੜੇ ਸਟੂਡੈਂਟਸ ਨੇ ਟਰਾਂਸਪੋਰਟਰਾਂ ਨੇ ਜਿਹੜੇ ਸੀਗੇ ਜੀ ਫੌਜਦਾਰੀ ਕੇਸਾਂ ਦੇ ਵਿੱਚ ਉਹਨਾਂ ਨੂੰ ਉਲਝਾ ਲਿਆ। ਟਰਾਂਸਪੋਰਟਰ ਜਿਹੜੇ ਨੇ ਜੀ ਉਹ ਵਿਦਿਆਰਥੀ ਜਿਹੜੇ ਨੇ ਜੀ ਇਹ ਜਾਂ ਉਹਨਾਂ ਦੇ ਜਿਹੜੇ ਆਗੂ ਨੇ ਉਹਨਾਂ ਦੇ ਖਿਲਾਫ ਜਿਹੜੇ ਦਰਜ ਕਰਵਾਏ ਜਿਹੜੇ ਪਰਚੇ ਜਿਹੜੇ ਨੇ ਉਹਨਾਂ ਕਰਕੇ ਵਿਦਿਆਰਥੀਆਂ ਦੀ ਜਿਹੜੀ ਪੜ੍ਹਾਈ ਦਾ ਨੁਕਸਾਨ ਹੋਇਆ, ਉੱਥੇ ਉਹਨਾਂ ਦਾ ਪੈਸੇ ਦਾ ਵੀ ਜਿਹੜਾ ਉਹ ਨੁਕਸਾਨ ਹੋਇਆ, ਕਾਨੂੰਨੀ ਅੜਚਣਾਂ ਦੇ ਵੱਖੋ ਜਿਹੜੇ ਉਹਨਾਂ ਨੂੰ ਸਾਹਮਣਾ ਕਰਨਾ ਪੈ ਰਿਹਾ। ਭਾਵ ਕਿ ਜਿਹੜੀ ਨਵੀਂ ਜਨਰੇਸ਼ਨ ਹੈ ਜਿਹੜੀ ਪੜ੍ਹਨਾ ਚਾਹੁੰਦੀ ਹੈ, ਚਾਹੇ ਉਹਨਾਂ ਨੂੰ ਸਿਸਟਮ ਦੇ ਰਾਹੀਂ ਚਾਹੇ ਇਸ ਤਰ੍ਹਾਂ ਜਿਹੜਾ ਜੀ ਕਿਸੇ ਤਰੀਕੇ ਦੇ ਨਾਲ ਰੋਕਿਆ ਜਾ ਰਿਹਾ ਵੀ ਇਹ ਕਿਤੇ ਪੜ੍ਹ ਨਾ ਜਾਣ। ਹੁਣ ਤੁਸੀਂ ਲਾਓ 1400 ਕੇਸ ਜਿਹੜੇ ਨੇ ਜੀ ਉਹ ਦਰਜ ਨੇ ਸਿਰਫ ਮਾਲਵੇ ਦੇ ਵਿੱਚ, ਜੇ ਬਾਕੀ 1400 ਵਿਦਿਆਰਥੀਆਂ ਦੇ ਉੱਤੇ ਮਾਫ਼ ਕਰਨਾ 470 ਕੇਸ, ਤੇ ਜੇ ਬਾਕੀ ਦੁਆਬਾ ਤੇ ਮਾਝੇ ਦਾ ਵੀ ਲਾ ਲਈਏ ਤੇ ਕਿੰਨੇ ਕੁ ਕੇਸ ਜਿਹੜੇ ਨੇ ਜੀ ਇਹ ਹੋ ਸਕਦੇ ਨੇ ਸਟੂਡੈਂਟਸ ਦੇ ਉੱਤੇ, ਇਹਦਾ ਅੰਦਾਜ਼ਾ ਤੁਸੀਂ ਲਾ ਸਕਦੇ। ਜੀ ਬਿਲਕੁਲ। ਅਤੇ ਅਗਲੀ ਜਿਹੜੀ ਆਪਾਂ ਗੱਲ ਕਰੀਏ ਵੀ ਕੈਪਟਨ ਅਮਰਿੰਦਰ ਸਿੰਘ ਹੁਣੀ ਨਵਾਂ ਰਿਕਾਰਡ ਕਾਇਮ ਕਰਨ ਜਾ ਰਹੇ ਗੈਰ ਹਾਜ਼ਰੀ ਦਾ। ਬਿਲਕੁਲ ਜੀ, ਨਵੇਂ ਰਿਕਾਰਡ ਜਿਹੜੇ ਨੇ ਉਹ ਬਣਾਉਂਦੇ ਹੀ ਰਹਿੰਦੇ ਨੇ ਤੇ ਇਹ ਵੀ ਸ਼ਾਇਦ ਇਸ ਪਾਸੇ ਵੱਲ ਨੂੰ ਵੱਧ ਰਹੇ ਨੇ ਕਿ ਗੈਰ ਹਾਜ਼ਰੀ ਦੇ ਤਰਫੋਂ ਜਿਹੜੇ ਅੰਮ੍ਰਿਤਸਰ ਵਾਲੇ ਨੇ ਜੀ ਉਹ ਉਡੀਕ ਰਹੇ ਨੇ ਕਿ ਕੈਪਟਨ ਅਮਰਿੰਦਰ ਸਿੰਘ ਹੋਰੀ ਜਿਹੜੇ ਨੇ ਉਹ ਕਦੋਂ ਉਹਨਾਂ ਦੇ ਹਲਕੇ ਦੇ ਵਿੱਚ ਆਉਣਗੇ। ਜਿੰਨੇ ਲਾਰੇ ਉਹ ਲਾ ਗਏ ਲੋਕ ਸਭਾ ਚੋਣਾਂ ਦੇ ਦੌਰਾਨ ਉਹਨਾਂ ਦਾ ਕੁਛ ਨਹੀਂ ਬਣਿਆ ਜੀ ਅਜੇ ਤੱਕ। ਭਾਵ ਕਿ ਕੁਛ ਨਹੀਂ ਪਤਾ ਕਿ ਉਹ ਕਦੋਂ ਆਉਣਗੇ। ਉਹਨਾਂ ਨੇ ਕਿਹਾ ਸੀਗਾ ਕਿ ਹਵਾਈ ਅੱਡੇ ਤੋਂ ਅੰਤਰਰਾਸ਼ਟਰੀ ਉਡਾਣਾਂ ਜਿਹੜੀਆਂ ਨੇ ਉਹ ਸ਼ੁਰੂ ਕਰਾਉਣਗੇ। ਨਸ਼ਿਆਂ ਦੇ ਬਾਰੇ ਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਕਿ ਇੱਕ ਮੁਹਿੰਮ ਜਿਹੜੀ ਹੈ ਜੀ ਉਹ ਚਲਾਉਣਗੇ। ਦੇ ਨਾਲ ਉਹਨਾਂ ਨੇ ਇਹ ਵੀ ਇੱਕ ਜਾਰੀ ਕੀਤਾ ਸੀਗਾ ਜੋ ਅੰਮ੍ਰਿਤਸਰ ਦੇ ਵਾਸਤੇ ਅੰਮ੍ਰਿਤਸਰ ਵਿਜ਼ਨ
ਨਾਂ ਦਾ ਦਸਤਾਵੇਜ਼ ਜਿਹੜਾ ਸੀਗਾ ਉਹਦਾ ਵੀ ਕੁਝ ਨਹੀਂ ਪਤਾ ਲੱਗਿਆ ਕਿ ਉਹ ਕਿੱਥੇ ਗਿਆ ਦਸਤਾਵੇਜ਼, ਉਹਨਾਂ ਨੇ ਕੀ ਕਰਨਾ। ਜਿਹੜੇ ਅੰਮ੍ਰਿਤਸਰ ਦੇ ਲੋਕ ਸਭਾ ਹਲਕੇ ਦੇ ਵੋਟਰ ਨੇ ਜੀ, ਉਹ ਕਹਿੰਦੇ ਨਾ ਤਾਂ ਇੱਥੇ ਆਉਂਦੇ ਨੇ, ਚਲੋ ਜੇ ਇੱਥੇ ਨਹੀਂ ਆਉਣਾ ਤੇ ਕਮ ਸੇ ਕਮ ਪਾਰਲੀਮੈਂਟ 'ਚ ਹੀ ਚੱਲ ਜਾਣ। ਪਾਰਲੀਮੈਂਟ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੋਰੀ ਦਿਸਦੇ ਨਹੀਂ ਗਏ। ਸ਼ਾਇਦ ਉਹ ਕਾਂਗਰਸ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਆ ਕਿ ਮੈਨੂੰ ਪੰਜਾਬ ਦੇ ਵਿੱਚ ਜਿਹੜਾ ਜੀ ਉਹ ਭੇਜੋ। ਜੇ ਪੰਜਾਬ ਵਿਧਾਨ ਸਭਾ ਦਾ ਰਿਕਾਰਡ ਚੈੱਕ ਕਰ ਲਓ, ਜਦੋਂ ਵਿਧਾਨ ਸਭਾ ਦੇ ਮੈਂਬਰ ਸਨ ਤਾਂ ਇੱਥੇ ਉਹਨਾਂ ਦੇ ਗੱਗੇ ਲੱਗੇ ਹੋਏ ਨੇ ਹਰੇਕ ਜਗ੍ਹਾ ਗੈਰ ਹਾਜ਼ਰੀ ਵਾਲੇ। ਇੱਥੇ ਵੀ ਉਹ ਨਹੀਂ ਆਉਂਦੇ ਜੀ। ਰਾਜਾਸ਼ਾਹੀ ਜਿਹੜੀ ਹੈ ਨਾ ਜੀ ਉਹਨਾਂ ਦੇ ਸਿਰ ਦੇ ਉੱਤੇ ਉਹ ਸਵਾਰ ਹੈ। ਇਹ ਠੀਕ ਹੈ, ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਕੋਈ ਤੋੜ ਨਹੀਂ ਹੈਗਾ ਪੰਜਾਬ ਦੇ ਵਿੱਚ ਅਜੇ ਵੀ, ਇਹ ਮੰਨਣ ਵਾਲੀ ਗੱਲ ਹੈ ਕਿ ਲੋਕ ਉਹਨਾਂ ਦੇ ਬਹੁਤ ਪਿੱਛੇ ਨੇ। ਪਰ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਮੁੱਖ ਮੰਤਰੀ ਹੁੰਦਿਆਂ ਨਾ ਰਾਜੇਸ਼ਾਹੀ ਇਹ ਛੱਡੀ, ਨਾ ਉਹ ਹੁਣ ਜਿਹੜੀ ਹੈ ਜੀ ਇਹ ਛੱਡਣ ਦੇ ਵਾਸਤੇ ਤਿਆਰ ਨੇ। ਉਹ ਅਕਸਰ ਇਸ ਭੁਲੇਖੇ ਦੇ ਵਿੱਚ ਹੀ ਰਹਿੰਦੇ ਨੇ ਕਿ ਉਹ ਅੱਜ ਵੀ ਰਾਜੇ ਨੇ, ਲੋਕਾਂ ਦੇ ਚੁਣੇ ਹੋਏ ਜਿਹੜੇ ਉਹ ਨੁਮਾਇੰਦੇ ਨੇ। ਜਿਹੜੇ ਬਾਕੀ ਨੁਮਾਇੰਦੇ ਨੇ ਉਹ ਵੀ ਕੋਈ ਘੱਟ ਨਹੀਂ ਇਸ ਮਸਲੇ ਦੇ ਉੱਤੇ। ਹੁਣ ਰਣਜੀਤ ਸਿੰਘ ਬ੍ਰਹਮਪੁਰਾ ਨੇ ਜਿਹੜੇ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਨੇ, ਜਿਹੜੇ ਉਹਨਾਂ ਦਾ ਵੀ ਹਾਲਾਤ ਇਹੀ ਨੇ ਜੀ। ਉਹ ਪਾਰਲੀਮੈਂਟ ਦੇ ਵਿੱਚ ਇੱਕ ਦਿਨ ਵੀ ਬੋਲੇ ਨਹੀਂ ਜੀ। ਤੁਸੀਂ ਦੇਖੋ ਬ੍ਰਹਮਪੁਰਾ ਹੋਰਾਂ ਦੀ ਜਿਹੜੀ ਕਾਰਗੁਜ਼ਾਰੀ ਹੈ ਉਹਦੇ ਉੱਤੇ ਉਹਨਾਂ ਦਾ ਜਵਾਬ ਬੜਾ ਅਜੀਬੋ-ਗਰੀਬ ਹੈ। ਜਦੋਂ ਉਹਨਾਂ ਨੂੰ ਜਿਹੜਾ ਜੀ ਇਹਦੇ ਬਾਰੇ ਪੁੱਛਿਆ ਗਿਆ ਕਿ ਮਤਲਬ ਕਿ ਤੁਸੀਂ ਲੋਕਾਂ, ਉਹ ਕਹਿੰਦੇ ਅਸਲ ਗੱਲ ਇਹ ਆ ਕਿ ਲੋਕ ਜਿਹੜੇ ਨੇ ਉਹ ਮੈਨੂੰ ਕੋਈ ਕੰਮ ਕਹਿੰਦੇ ਹੀ ਨਹੀਂ, ਇਸ ਕਰਕੇ ਮੈਂ ਕਰਦਾ ਨਹੀਂ ਜੀ। ਕਮਾਲ ਦਾ ਜਵਾਬ ਹੈ ਜੀ ਬ੍ਰਹਮਪੁਰਾ ਹੋਰਾਂ ਦਾ ਵੀ। ਇਹ ਲੋਕ ਨੁਮਾਇੰਦੇ ਨੇ ਜਿਹੜੇ ਲੋਕਾਂ ਦੀਆਂ ਵੱਡੀਆਂ ਵੋਟਾਂ ਜਿਹੜੀਆਂ ਜੀ ਉਹ ਲੈ ਕੇ ਜਿੱਤੇ ਹੋਏ ਨੇ, ਔਰ ਜਿਹੜੇ ਕਹਿੰਦੇ ਨੇ ਕਿ ਅਸੀਂ ਲੋਕਾਂ ਦੀ ਨੁਮਾਇੰਦਗੀ ਜਿਹੜੀ ਹੈ ਜੀ ਉਹ ਕਰਦੇ ਨੇ, ਪਰ ਨਾ ਲੋਕਾਂ ਜੋਗੇ ਨਾ ਪਾਰਲੀਮੈਂਟ ਜੋਗੇ। ਹਾਂ, ਪਾਰਲੀਮੈਂਟ ਦੇ ਵਿੱਚੋਂ ਮਿਲਦੀਆਂ ਤਨਖਾਹਾਂ ਤੇ ਭੱਤੇ ਲੈਣ ਦੇ ਵਾਸਤੇ ਜਿਹੜੇ ਆ ਜੀ ਉਹ 1 ਤਰੀਕ ਤੋਂ ਜ਼ਰੂਰ ਪਹੁੰਚ ਜਾਂਦੇ ਨੇ। ਬਿਲਕੁਲ ਜੀ, ਬਿਲਕੁਲ। ਤੇ ਇੱਦਾਂ ਦੀਆਂ ਹੀ ਗੱਲਾਂ ਵਿਨੋਦ ਖੰਨਾ ਹੋਣਾ ਬਾਰੇ ਵੀ ਕਹੀਆਂ ਜਾ ਰਹੀਆਂ ਵੀ ਉਹ ਤਾਂ ਮੈਨੂੰ ਲੱਗਦਾ ਪਹੁੰਚਦੇ ਨਹੀਂ, ਸਿਰਫ ਇਲੈਕਸ਼ਨ ਵੇਲੇ ਹੀ ਆ। ਬਿਲਕੁਲ, ਉਹਨਾਂ ਦੀ ਅਜੀਬੋ-ਗਰੀਬ ਜਿਹੜੀ ਸਥਿਤੀ ਹੈ ਜੀ ਕਿ ਇੰਨੀ ਵਾਰੀ ਉਹ ਮੈਂਬਰ ਪਾਰਲੀਮੈਂਟ ਬਣ ਕਿਵੇਂ ਜਾਂਦੇ ਨੇ ਜੀ। ਕਿਹੜੇ ਉਹਨਾਂ ਦੇ ਕੋਲੇ ਜਾਦੂ ਦੀ ਜਿਹੜੀ ਛੜੀ ਹੈ ਜੀ। ਉਹ ਬੰਦਾ ਮੁੜ ਕੇ ਜਿੱਤਣ ਤੋਂ ਬਾਅਦ ਕਦੀ ਕਿਸੇ ਨੇ ਹਲਕੇ ਦੇ ਵਿੱਚ ਨਹੀਂ ਦੇਖਿਆ ਜੀ। ਨਾ ਉਹ ਲੋਕਾਂ ਦੇ ਕੋਈ ਕੰਮ ਕਰਾਵੇ, ਨਾ ਉਹ ਲੋਕਾਂ ਦੇ ਨਾਲ ਮਿਲੇ ਗਿਲੇ ਜੀ। ਉਹ ਬੰਦਾ ਆਉਂਦਾ ਇਲੈਕਸ਼ਨਾਂ ਦੇ ਟਾਈਮ ਆ ਕੇ ਇਲੈਕਸ਼ਨ ਜਿੱਤ ਕੇ, ਕਿਉਂਕਿ ਉਹ ਪਾਟੋ ਧਾੜ ਜਿਹੜੀ ਹੈ ਜੀ ਕਰਵਾ ਕੇ ਸਿਆਸੀ ਪਾਰਟੀਆਂ ਦੀ, ਇਹ ਤਾਂ ਸਿਆਸੀ ਪਾਰਟੀਆਂ ਨੂੰ ਸੋਚਣਾ ਚਾਹੀਦਾ ਜੀ। ਵਿਨੋਦ ਖੰਨਾ ਤਾਂ ਜਦੋਂ ਪਹਿਲੀ ਵਾਰੀ ਜਿੱਤੇ ਸੀਗੇ ਉਹ ਤੋਂ ਬਾਅਦ ਹੀ ਉਹ ਡਿਜ਼ਰਵ ਨਹੀਂ ਸੀ ਕਰਦੇ, ਕਿਉਂਕਿ ਸ਼ਕਲ ਦਿਖਾ ਕੇ 2 ਡਾਇਲਾਗ ਸੁਣਾ ਕੇ ਫਿਲਮਾਂ ਦੇ ਜਿਹੜੇ ਜੀ ਉਹ ਲੋਕ ਵੀ ਉਹੋ ਜਿਹੇ ਕਮਲੇ ਨੇ ਜੀ ਜਿਹੜੇ ਉਹਨੂੰ ਫੇਰ ਵੋਟਾਂ ਪਾ ਦਿੰਦੇ ਨੇ ਹਰ ਵਾਰੀ। ਜੀ ਜੀ, ਬਿਲਕੁਲ। ਅਗਲੀ ਜੇ ਗੱਲ ਕਰੀਏ, ਕਰਜ਼ਾ ਲੈ ਕੇ ਕਰਜ਼ੇ ਦੀਆਂ ਕਿਸ਼ਤਾਂ ਦੇ ਰਿਹਾ ਪੰਜਾਬ ਜੀ। ਪੰਜਾਬ ਸਰਕਾਰ ਦੇ ਵੱਲੋਂ ਜਿਹੜਾ ਕਰਜ਼ੇ ਦਾ 70% ਹਿੱਸਾ ਜਿਹੜਾ ਉਹ ਪਹਿਲਾਂ ਲਏ ਕਰਜ਼ੇ ਦਾ ਵਿਆਜ ਜਿਹੜਾ ਉਹ ਅਦਾ ਕਰਨ ਦੇ ਵਿੱਚ ਨਿਕਲ ਜਾਂਦਾ ਹੈ ਜੀ। ਸਰਕਾਰ ਦੇ ਵੱਲੋਂ ਵਿੱਤੀ ਪੱਖ ਤੋਂ ਠੋਸ ਵਿਉਂਤਬੰਦੀ ਜਿਹੜੀ ਆ ਉਹ ਨਹੀਂ ਹੈਗੀ, ਜਿਹਦੇ ਕਰਕੇ ਕਰਜ਼ੇ ਦਾ ਭਾਰ ਹੌਲਾ ਕਰਨ ਤੇ ਕੋਈ ਰਾਹ ਜਿਹੜਾ ਉਹ ਨਹੀਂ ਦੱਸਿਆ। ਜਿਵੇਂ ਪਹਿਲਾਂ ਵੀ ਸਾਂਝਾ ਕੀਤਾ ਸੀਗਾ, ਬਾਦਲ ਸਾਹਿਬ ਅਜੇ ਵੀ ਰੋਣਾ ਉਹੀ ਰੋਈ ਜਾਂਦੇ ਨੇ ਕਿ ਅਸੀਂ ਅੱਤਵਾਦ ਦੇ ਖਿਲਾਫ ਜਿਹੜੀ ਉਹ ਲੜਾਈ ਲੜੀ, ਸਾਡੇ ਸਿਰ ਕਰਜ਼ਾ ਜਿਹੜਾ ਚੜ੍ਹ ਗਿਆ। ਜੇ ਕੈਗ ਦੀ ਰਿਪੋਰਟ ਤੁਸੀਂ ਦੇਖ ਲਓ ਤੇ ਬਹੁਤੀ ਤਸਵੀਰ ਜਿਹੜੀ ਹੈ ਜੀ ਉਹ ਸਾਹਮਣੇ ਕਲੀਅਰ ਹੋ ਜਾਂਦੀ ਹੈ ਕਿ ਪ੍ਰਕਾਸ਼ ਸਿੰਘ ਬਾਦਲ ਹੋਰੀ ਕਿੱਡਾ ਵੱਡਾ ਝੂਠ ਜਿਹੜਾ ਉਹ ਲੋਕਾਂ ਦੇ ਨਾਲ ਬੋਲੀ ਜਾਂਦੇ ਨੇ ਜੀ। ਭਾਰਤ ਦੇ ਜਿਹੜੇ ਇੱਕ ਲੇਖਾ ਨਿਰੀਖਕ ਤੇ ਮਹਾਲੇਖਾ ਜਿਹੜਾ ਕੈਗ ਹੈ, ਉਹਨੇ ਸਰਕਾਰੀ ਪੈਸੇ ਨੂੰ ਬੇਦਰਦੀ ਦੇ ਨਾਲ ਖਰਚ ਕਰਨ, ਜਨਤਕ ਖੇਤਰ ਦੇ ਅਦਾਰਿਆਂ ਨੂੰ ਡੋਬਣ, ਪੂੰਜੀਗਤ ਖਰਚ ਤੋਂ ਮੂੰਹ ਮੋੜ ਲੈਣ ਦੇ ਤੱਥ ਜਿਹੜੇ ਉਹ ਸਾਹਮਣੇ ਲਿਆਂਦੇ ਨੇ। ਵਿੱਤੀ ਜ਼ਿੰਮੇਵਾਰੀ ਤੇ ਬਜਟ ਪ੍ਰਬੰਧ ਤੋਂ ਮੂੰਹ ਮੋੜ ਲੈਣ ਦੇ ਦੋਸ਼ ਲਾਉਂਦਿਆਂ ਹੋਇਆ ਕੈਗ ਨੇ ਕਿਹਾ ਕਿ ਸਰਕਾਰ ਨੇ 2003 ਦੇ ਵਿੱਚ ਜਿਹੜੀ ਫਾਈਨੈਂਸ਼ੀਅਲ ਉਹਨਾਂ ਦੀ ਰਿਸਪੌਂਸਿਬਿਲਿਟੀ ਹੈ ਇਹਦਾ ਐਕਟ ਤਾਂ ਪਾਸ ਕਰ ਦਿੱਤਾ, ਪਰ ਐਕਟ ਦੇ ਮੁਤਾਬਕ ਵਿੱਤੀ ਘਾਟੇ ਨੂੰ ਨੱਥ ਪਾਉਣ ਲਈ ਕੁਝ ਵੀ ਨਹੀਂ ਕੀਤਾ। ਕੈਗ ਜਿਹੜੀ ਹੈ ਜੀ ਉਹਨੇ ਕਿਹਾ ਕਿ 13-14 ਦਾ ਜਿਹੜਾ ਵਿੱਤੀ ਲੇਖਾ ਜੋਖਾ ਦੀ ਰਿਪੋਰਟ ਸੀਗੀ ਉਹ ਵਿਧਾਇਕਾਂ ਨੂੰ ਭੇਜੀ ਹੈ। ਇਹਦੇ ਵਿੱਚ ਸਾਲ 2009, 10, 13, 14 ਤੱਕ ਟਾਈਮ ਦੀ ਸਮੀਖਿਆ ਜਿਹੜੀ ਕੀਤੀ ਗਈ ਹੈ, ਔਰ ਸਰਕਾਰ ਦੀਆਂ ਮਾਲੀ ਪ੍ਰਾਪਤੀਆਂ ਇਹਦੇ 'ਚ ਇਸ ਸਮੇਂ ਦੇ ਦੌਰਾਨ 11.69% ਵਾਧਾ ਹੋਇਆ। ਉਹਦੇ ਵਿੱਚ ਜਦੋਂ ਕਿ ਖਰਚ 10.39% ਦੀ ਦਰ ਦੇ ਨਾਲ ਵੱਧ ਗਿਆ। ਔਰ ਇਸ ਤੋਂ ਸਪਸ਼ਟ ਹੈ ਜੀ ਕਿ ਸਰਕਾਰ ਦੇ ਕੋਲੇ ਵਿਕਾਸ ਫੰਡ ਹੈ ਨਹੀਂ ਗੇ, ਔਰ ਸਰਕਾਰ ਇਸ ਵੇਲੇ ਕਰ ਕੀ ਰਹੀ ਹੈ ਜੀ ਕਿ ਇੱਧਰੋਂ ਫੜਿਆ ਅੱਗੇ ਦੇ ਦਿੱਤਾ। ਉਸ ਜਿਹੜੇ ਅਮਲੀ ਵਾਂਗੂ ਵੀ ਜਿਹੜਾ ਸਮਝਦਾ ਹੈ ਕਿ ਅੱਜ ਜਿਹੜੀ ਫੀਮ ਲਿਆਉਣ ਲਈ ਜੇ ਸੋਮਵਾਰ ਕਿਸੇ ਬੰਦੇ ਤੋਂ ਪੈਸੇ ਲੈ ਲਓ, ਮੁੜ ਕੇ ਮੰਗਲਵਾਰ ਜਿਹੜੇ ਬੰਦੇ ਤੋਂ ਪੈਸੇ ਲਏ ਉਹ ਸੋਮਵਾਰ ਨੂੰ ਮੋੜ ਦਿਓ, ਕਿਉਂਕਿ ਬੁੱਧਵਾਰ ਤੋਂ ਜਿਹਦੇ ਕੋਲ ਲਏ ਜੀ ਉਹਨੂੰ ਮੰਗਲਵਾਰ ਨੂੰ ਮੁੜ ਕੇ ਮੋੜ ਦੇਣੇ ਆ ਜੀ। ਇਸ ਤਰੀਕੇ ਦੇ ਨਾਲ ਸਰਕਾਰ ਚੱਲ ਰਹੀ ਹੈ। ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਿਹੜੇ ਤਰੀਕੇ ਦੇ ਨਾਲ ਕਿੰਨਾ ਕੁ ਸਮਾਂ ਏਦਾਂ ਕਿਤੇ ਡੰਗ ਟਪਾਇਆ ਜਾ ਸਕਦਾ। ਬਿਲਕੁਲ ਬਿਲਕੁਲ ਜੀ ਜੀ। ਤੇ ਅਗਲੀ ਗੱਲ ਕਰਦੇ ਅਦਾਲਤਾਂ ਤੇ ਮਨੁੱਖੀ ਅਧਿਕਾਰ ਕਮਿਸ਼ਨਾਂ ਦੇ ਵੱਲੋਂ ਜਿਹੜੇ ਕਾਫੀ ਪੁਲਿਸ ਵਾਲਿਆਂ ਨੂੰ ਬਾਰ-ਬਾਰ ਵੱਖ-ਵੱਖ ਮੁੱਦਿਆਂ ਤੇ ਜਿਹੜਾ ਜੀ ਬੁਲਾਇਆ ਜਾ ਰਿਹਾ।
ਬਿਲਕੁਲ ਜੀ, ਐਕਚੁਅਲੀ ਜੋ ਕੁਛ ਜਿਹੜੇ ਤਰੀਕੇ ਦੇ ਨਾਲ ਪੰਜਾਬ ਦੀ ਪੁਲਿਸ ਜਿਹੜੀ ਹੈ ਨਾ ਜੀ, ਉਹ ਆਪ ਹੁਦਰੀ ਹੋਈ ਪਈ ਹੈ ਕੇਸਾਂ ਵਾਲੇ ਮਾਮਲੇ ਦੇ ਵਿੱਚ। ਜੇ ਤਾਂ ਕਿਸੇ ਦੀ ਸਹੀ ਜਿਹੜੀ ਹੈ ਜੀ ਇਹ FIR ਹੈ, ਉਹ ਤਾਂ ਦਰਜ ਨਹੀਂ ਹੁੰਦੀ, ਉਹ ਤਾਂ ਵਿਚਾਰਾ ਖੱਜਲ ਖਵਾਰ ਜਿਹੜਾ ਜੀ ਉਹ ਥਾਣਿਆਂ ਦੇ ਵਿੱਚ ਹੁੰਦਾ ਫਿਰਦਾ ਬੰਦਾ। ਜਿਹੜੀਆਂ ਉਂਝ FIRs ਨੇ ਜੀ, ਉਹ ਧੱਕੇ ਦੇ ਨਾਲ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਨੇ, ਜਿਹਨੂੰ ਮਰਜ਼ੀ ਜਿਹੜਾ ਜੀ ਜਦੋਂ ਮਰਜ਼ੀ ਟੁੰਗ ਲਿਆ ਜਾਂਦਾ। ਸੋ ਇਸ ਮਾਮਲੇ ਦੇ ਵਿੱਚ ਇੱਕ ਤਾਂ ਹਾਈ ਕੋਰਟ ਜਿਹੜੀ ਹੈ ਜੀ ਉਹਨੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਜੀ ਜਿਹੜਾ ਕੰਟੈਂਪਟ ਆਫ ਕੋਰਟ ਮਾਮਲੇ ਦੇ ਵਿੱਚ ਮਾਨਸਾ ਦਾ ਡਿਪਟੀ ਕਮਿਸ਼ਨਰ ਤੇ SSP ਜਿਹੜਾ ਜੀ ਉਹਨੂੰ ਤਲਬ ਕੀਤਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 3 ਮੈਂਬਰਾਂ ਸਣੇ 80 ਦਰਜਨ ਦੇ ਲੋਕ ਨੇ ਜਿਨ੍ਹਾਂ ਨੂੰ ਇਹ ਨੋਟਿਸ ਜਾਰੀ ਕੀਤਾ ਗਿਆ। ਮਾਨਸਾ ਜ਼ਿਲ੍ਹੇ ਦੇ ਪਿੰਡ ਕੋਟ ਧਰਮੂ ਦੀ ਕੋਈ 125 ਏਕੜ ਜ਼ਮੀਨ ਹੈ ਜੀ। ਇਸ ਜ਼ਮੀਨ ਦੇ ਉੱਤੇ 15 ਜਿਹੜੇ ਕਿਸਾਨ ਨੇ ਉਹ ਖੇਤੀ ਕਰ ਰਹੇ ਨੇ। ਸ਼੍ਰੋਮਣੀ ਕਮੇਟੀ ਵੱਲੋਂ ਇਸ ਜ਼ਮੀਨ ਦੇ ਮਾਮਲੇ ਦੇ ਵਿੱਚ ਅਦਾਲਤੀ ਕੇਸ ਕੀਤਾ ਹੋਇਆ ਹੈ। ਅਦਾਲਤੀ ਚੱਕਰਾਂ ਤੋਂ ਬਾਅਦ ਹੁਣ ਇਹ ਮਾਮਲਾ ਹਾਈ ਕੋਰਟ ਦੇ ਵਿੱਚ ਹੈ ਜੀ। ਹਾਈ ਕੋਰਟ ਦੇ ਵਿੱਚ ਪ੍ਰੀਤਮ ਸਿੰਘ ਦੇ ਵੱਲੋਂ ਇੱਕ ਪਟੀਸ਼ਨ ਪਾਈ ਗਈ ਹੈ, ਜਿਹਦੀ ਸੁਣਵਾਈ ਜਿਹੜੀ ਉਹ 9 ਜੁਲਾਈ ਨੂੰ ਹੈ। ਉਹ ਇਹ ਕਹਿੰਦਾ ਹੈ ਕਿ ਸ਼੍ਰੋਮਣੀ ਕਮੇਟੀ ਇਸ ਜ਼ਮੀਨ ਦੀ ਮਾਲਕੀ ਗੁਰੂ ਘਰ ਦੀ ਦੱਸ ਰਹੀ ਹੈ, ਜਦੋਂ ਕਿ ਇਹ ਜ਼ਮੀਨ ਜਿਹੜੀ ਹੈ ਜੀ ਉਹਦੀ ਹੈ ਨਹੀਂ ਗੀ। ਤਾਂ ਹਾਈ ਕੋਰਟ ਦੇ ਵੱਲੋਂ ਹੁਣ ਮਾਨਸਾ ਦਾ DC ਤੇ SSP ਜਿਹੜਾ ਜੀ ਉਹ ਤਲਬ ਕੀਤਾ ਗਿਆ, ਕਿਉਂਕਿ ਪੁਲਿਸ ਜਿਹੜੀ ਹੈ ਜੀ ਉੱਥੇ ਧੱਕਾ ਕਰ ਰਹੀ ਹੈ। ਦੂਜੇ ਕੇਸ ਦੇ ਵਿੱਚ ਔਰਤਾਂ ਦੇ ਉੱਤੇ ਤਸ਼ੱਦਦ ਜਿਹੜਾ ਜੀ ਉਹ ਢਾਉਣ ਵਾਲੇ ਮਾਮਲੇ ਦੇ ਵਿੱਚ ਜਿਹੜੇ ਦੋਸ਼ੀ ਪੁਲਿਸ ਵਾਲੇ ਨੇ ਉਹਨਾਂ ਨੂੰ ਬਚਾਉਣ ਲਈ ਮਾਨਸਾ ਜ਼ਿਲ੍ਹੇ ਦਾ SSP SDM ਜਿਹੜੇ ਨੇ ਉਹਨਾਂ ਦੀ ਮੈਜਿਸਟਰੇਟ ਜਾਂਚ ਰੱਦ ਕਰ ਦਿੱਤੀ ਹੈ। ਔਰ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਨੇ SDM ਬੁਢਲਾਡਾ ਵੀਰਪਾਲ ਸਿੰਘ ਬੋਪਾ ਜਿਹੜਾ ਜੀ ਔਰ ਇਹਦੇ ਨਾਲ ਨਾਲ ਜਿਹੜਾ SSP ਮਾਨਸਾ ਹੈ ਉਹਨਾਂ ਨੂੰ ਤਲਬ ਜਿਹੜਾ ਜੀ ਉਹ ਕੀਤਾ। ਔਰ ਕਮਿਸ਼ਨ ਨੇ ਜਿਹੜਾ ਜੀ ਇਹਦਾ ਗੰਭੀਰ ਨੋਟਿਸ ਜਿਹੜਾ ਉਹ ਲਿਆ। ਜਿਹੜੇ SSP ਨੂੰ ਭੇਜੀ ਗਈ ਚਿੱਠੀ ਦੇ ਵਿੱਚ ਉਹਨੇ ਕਿਹਾ ਕਿ ਆਪਣੇ ਆਪ ਨੂੰ SDM ਵੱਲੋਂ ਕੀਤੀ ਮੈਜਿਸਟਰੇਟ ਜਾਂਚ ਤੋਂ ਵੀ ਉਹ ਉੱਪਰ ਸਮਝਦੇ ਨੇ, ਜਦੋਂ ਕਿ ਇੱਦਾਂ ਦਾ ਕੋਈ ਕਾਨੂੰਨ ਜਿਹੜਾ ਨਹੀਂ ਹੈਗਾ। ਉਹਨਾਂ ਨੇ ਕਿਹਾ ਕਿ ਜਿਹੜੇ SSP ਨੇ ਉਹ ਨਿੱਜੀ ਤੌਰ ਦੇ ਉੱਤੇ 2 ਤਰੀਕ ਨੂੰ 2 ਜੁਲਾਈ ਨੂੰ ਪੇਸ਼ ਹੋਣ ਤੇ ਜਿਹੜਾ ਇਹ ਸਿੱਧ ਕਰਨ ਕਿ ਉਹ ਕਿਵੇਂ ਇੰਨੀਆਂ ਆਪ ਹੁਦਰੀਆਂ ਜਿਹੜੀਆਂ ਜੀ ਉਹ ਕਰ ਰਹੇ ਨੇ। ਜਿਹੜੇ SSP ਨੇ ਮਾਨਸਾ ਭੁਪਿੰਦਰ ਸਿੰਘ ਖੱਟੜਾ, ਉਹ ਕਹਿੰਦੇ ਨੇ ਕਿ ਉਹ ਕਮਿਸ਼ਨ ਦਾ ਸਤਿਕਾਰ ਕਰਦੇ ਨੇ, ਹੁਕਮ ਦੀ ਅਦੂਲੀ ਜਿਹੜੀ ਆ ਉਹ ਨਹੀਂ ਕਰਨਗੇ, ਭਾਵ ਕਿ ਵੱਡਿਆਂ ਦਾ ਕਿਹਾ ਸਿਰ ਮੱਥੇ ਜੀ, ਪਰਨਾਲਾ ਉੱਥੇ ਦਾ ਉੱਥੇ। ਇਹ ਤਾਂ ਰੋਜ਼ ਦੀਆਂ ਜਿਹੜੀਆਂ ਘਟਨਾਵਾਂ ਨੇ, ਜਿਹੜੀਆਂ ਪੁਲਿਸ ਦੀ ਖਚਾਈ ਜਿਹੜੀ ਹੈ ਜੀ ਉਹ ਹੋ ਰਹੀ ਹੈ, ਚਾਹੇ ਇਹ ਹਿਊਮਨ ਰਾਈਟਸ ਕਮਿਸ਼ਨ ਹੋਣ, ਚਾਹੇ ਜਿਹੜੀਆਂ ਅਦਾਲਤਾਂ ਹੋਣ। ਇੱਕ ਵਾਰੀ ਕਈ ਵਾਰੀ ਸੋਚ ਕੇ ਜਿਹੜਾ ਨਾ ਜੀ ਉਹ ਝੁੰਝਣੀ ਆਉਂਦੀ ਹੈ ਕਿ ਜੇ ਅਦਾਲਤਾਂ ਦਾ ਡਰ ਨਾ ਹੋਵੇ, ਹਿਊਮਨ ਰਾਈਟਸ ਜਿਹੜੇ ਕਮਿਸ਼ਨ ਨੇ ਉਹਨਾਂ ਦਾ ਡਰ ਨਾ ਹੋਵੇ, ਫਿਰ ਪੰਜਾਬ ਪੁਲਿਸ ਕੀ ਕਰੇ ਕੀ ਕਰੇ। ਬਿਲਕੁਲ ਜੀ, ਬਿਲਕੁਲ। ਤਾਂ ਸਰੋਤਿਓ, ਇਹ ਸੀਗੀਆਂ ਸਾਡੀਆਂ ਅੱਜ ਦੀਆਂ ਕੁਝ ਖਬਰਾਂ ਜਿਨ੍ਹਾਂ ਦੇ ਬਾਰੇ ਸਾਨੂੰ ਜਾਣਕਾਰੀ ਦੇ ਰਹੇ ਸੀਗੇ ਬਲਤੇਜ ਪੰਨੂ ਜੀ। ਤੇ ਬਲਤੇਜ ਪੰਨੂ ਜੀ, ਜਾਣ ਤੋਂ ਪਹਿਲਾਂ ਅੱਜਨਾਮਾ ਕਿ ਮੈਗੀ ਮਾਲ ਸੀ ਬਹੁਤ ਸਵਾਦ ਵਾਲਾ, ਮੱਧ ਵਰਗ ਲਈ ਖਾਸ ਪਸੰਦ ਬੇਲੀ ਜੀ। ਮੈਗੀ ਮਾਲ ਸੀ ਬਹੁਤ ਸਵਾਦ ਵਾਲਾ, ਮੱਧ ਵਰਗ ਲਈ ਖਾਸ ਪਸੰਦ ਬੇਲੀ, ਰੌਲਾ ਪਿਆ ਤਾਂ ਹੋਣ ਨੇ ਹੁਕਮ ਲੱਗੇ, ਜਲਦੀ ਕਰੋ ਸਭ ਵੇਚਣੀ ਬੰਦ ਬੇਲੀ ਜੀ। ਜਿੰਨੀ ਮਾਤਰਾ ਸਿੱਕੇ ਦੀ ਜਾਣ ਦੱਸੀ, ਸੁਣਨ ਵਾਲਿਆਂ ਦੇ ਜੁੜੇ ਦੰਦ ਬੇਲੀ, ਬਣਨੀ ਫੈਕਟਰੀ ਵਿੱਚ ਹੈ ਬੰਦ ਹੋਈ, ਸਾਂਭੇ ਗਏ ਬਣਵਾਉਣ ਦੇ ਸੰਦ ਬੇਲੀ ਜੀ। ਟਾਪ ਗੇਅਰ ਦੇ ਵਿੱਚ ਸਰਕਾਰ ਜਾਪੇ, ਹੋਈ ਦਿਨਾਂ ਦੇ ਅੰਦਰ ਹੈ ਤੇਜ਼ ਬੇਲੀ ਜੀ। ਟਾਪ ਗੇਅਰ ਦੇ ਵਿੱਚ ਸਰਕਾਰ ਜਾਪੇ, ਹੋਈ ਦਿਨਾਂ ਦੇ ਅੰਦਰ ਹੈ ਤੇਜ਼ ਬੇਲੀ, ਮੱਥੇ ਭਾਰ ਤੇ ਵੱਜਿਆ ਮਾਲ ਮਾਰਾ, ਚੰਗਾ ਖਾਂਦੇ ਨੇ ਹਾਲੇ ਅੰਗਰੇਜ਼ ਬੇਲੀ ਜੀ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ੍ਰੀ ਅਕਾਲ। ਧੰਨਵਾਦ ਜੀ, ਮਿਹਰਬਾਨੀ ਜੀ, ਸਤਿ ਸ੍ਰੀ ਅਕਾਲ। ਸੋ ਤੁਸੀਂ ਸੁਣ ਰਹੇ ਸੀ ਜੀ ਆਪਾਂ ਇਹ ਪ੍ਰੋਗਰਾਮ ਖਬਰ 'ਤੇ ਨਜ਼ਰ ਬਲਤੇਜ ਪੰਨੂ ਜੀ ਦੇ ਨਾਲ। ਅਤੇ ਇੱਥੇ ਹੀ ਜਿਹੜਾ ਹੁਣ ਅੱਜ ਦਾ ਪ੍ਰੋਗਰਾਮ ਸਮਾਪਤ ਹੁੰਦਾ ਆ। ਕੱਲ੍ਹ ਨੂੰ ਆਪਾਂ ਇੱਕ ਵਾਰੀ ਫਿਰ ਅਗਲੇ ਬੁਲੇਟਿਨ ਦੇ ਵਿੱਚ ਆਪ ਸਭ ਦੇ ਨਾਲ ਮਿਲਾਂਗੇ। ਉਦੋਂ ਤੱਕ ਲਈ ਮੈਨੂੰ ਰਾਜ ਕਰਨਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ ਅਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।